ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 24 ਜੂਨ ਦਿਨ ਹੈਗਾ ਜੀ ਵੀਰਵਾਰ, ਅਤੇ ਸਿਹਤ ਸੰਭਾਲ ਦਾ ਵੀਰਵਾਰ ਦਾ ਪ੍ਰੋਗਰਾਮ ਲੈ ਕੇ ਆਪਾਂ ਹਾਜ਼ਰ ਹੋ ਚੁੱਕੇ ਹਾਂ। ਅਤੇ ਆਪਣੇ ਨਾਲ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਨੇ ਜਗਵੀਰ ਸਿੰਘ ਜੀ। ਘਰੇਲੂ ਨੁਸਖੇ ਜਿਹੜੇ ਆ ਉਸ ਦੇ ਬਾਰੇ, ਹੋਮ ਰੈਮਡੀਜ਼ ਦੇ ਬਾਰੇ ਜਿਹੜੇ ਆਪਣੇ ਨਾਲ ਜਾਣਕਾਰੀਆਂ ਸਾਂਝੀਆਂ ਜਿਹੜੀਆਂ ਉਹ ਕਰਦੇ ਆ। ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਵੱਖ-ਵੱਖ ਬਿਮਾਰੀਆਂ ਦੇ ਲਈ ਘਰੇਲੂ ਨੁਸਖੇ ਜਿਹੜੇ ਆ ਉਹ ਇਸ ਦੇ ਵਿੱਚ ਦੱਸੇ ਜਾਂਦੇ ਨੇ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ। ਬੀਸਲਾ ਪਰਿਵਾਰ ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਢਾਲੀਵਾਲ ਬਲਵੰਤ ਮੰਗਟ ਓਹਾਇਓ, ਤੇਜਿੰਦਰ ਗਿੱਲ ਬੇਕਰਸਫੀਲਡ, ਸੰਤ ਸਿੰਘ ਤੇ ਦੇਬਾਂ ਟਰਲੌਕ, ਸਤਨਾਮ ਸਿੰਘ ਕਮਲਜੀਤ ਬੈਂਸ ਟਰਲੌਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਯੂਬਾ ਸਿਟੀ, ਗੁਰਮੀਤ ਝੱਲੀ ਐਸਕਲੋਨ, ਪ੍ਰਿਤਪਾਲ ਸਿੰਘ, ਗੁਰਮੇਲ ਕੌਰ ਬਾਠ ਸੈਲਮਾ, ਗੁਰਚਰਨ ਸਿੰਘ ਬੇਕਰਸਫੀਲਡ, ਮਹਿੰਦਰ ਸਿੰਘ ਚੌਹਾਨ ਮੈਂਟੀਕਾ, ਬਹਾਦਰ ਸਿੰਘ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਆਓ ਆਪਾਂ ਹੁਣ ਗੱਲਬਾਤ ਕਰਦੇ ਹਾਂ ਜਗਵੀਰ ਸਿੰਘ ਜੀ ਦੇ ਨਾਲ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਸਤਿ ਸ੍ਰੀ ਅਕਾਲ। ਸਾਰਿਆਂ ਤੋਂ ਪਹਿਲਾਂ ਗੱਲ ਕਰਦੇ ਹਾਂ, ਅੱਜ ਮੂੰਹ ਦੇ ਛਾਲੇ ਜਿਹੜੇ ਕਹਿੰਦੇ ਸੀਗੇ ਪਏ ਵੇ ਹੈਗੇ, ਉਹ ਤਾਂ ਗੁਲਾਬ ਦੇ ਫੁੱਲ ਲੈ ਕੇ ਤੁਸੀਂ ਪਾਣੀ ਮਾ ਉਬਾਲ ਲਓ, ਉਹਨੂੰ ਚੰਗੀ ਤਰ੍ਹਾਂ ਉਹ ਕੋਲੀਆਂ ਕਰੋ, ਉਹਦੇ ਨਾਲ ਹਟ ਜੂਗੇ ਸਾਰੇ ਜਿਹੜੇ ਛਾਲੇ। ਅੱਛਾ, ਫਿਰ ਜਿਹੜਾ ਇਸਬਗੋਲ ਹੁੰਦਾ ਉਹਨੂੰ ਪਾਣੀ ਮਾ ਉਬਾਲ ਕੇ ਉਹਦੀਆਂ ਤੁਸੀਂ ਕੋਲੀਆਂ ਕਰ ਸਕਦੇ ਹੈਗੇ। ਫਿਰ ਥੋੜ੍ਹੀ ਮਲੱਠੀ ਲੈ ਕੇ ਉਹਨੂੰ ਪੀ ਕੇ ਤੇ ਸ਼ਹਿਦ ਦੇ ਵਿੱਚ ਮਿਲਾ ਕੇ ਉਹਨੂੰ ਉਹਨੇ ਉਂਗਲੀ ਨਾਲ ਚੱਟੀ ਜਾਓ, ਉਹਦੇ ਨਾਲ ਛਾਲੇ ਥੋੜ੍ਹੇ ਠੀਕ ਹੋ ਜਾਊਗੇ ਇਹ। ਫਿਰ ਨਿੰਮ ਦੀਆਂ ਜਿਹੜੀਆਂ ਪੱਤੀਆਂ ਹੁੰਦੀਆਂ ਉਹਨੂੰ ਪਾਣੀ ਉਬਾਲ ਕੇ ਉਹਦੀ ਕੋਲੀਆਂ ਤੁਸੀਂ ਕਰ ਸਕਦੇ ਹੈਗੇ। ਧਨੀਆ, ਜਿਹੜਾ ਹਰਾ ਧਨੀਆ ਹੁੰਦਾ ਉਹ ਮੂੰਹ ਪਾ ਕੇ ਤੁਸੀਂ ਚਬਾ ਸਕਦੇ ਹੈਗੇ। ਜਾਂ ਜਿਹੜੀ ਪਾਣ ਵਾਲੀਆਂ ਸੁਪਾਰੀਆਂ ਹੁੰਦੀਆਂ, ਸੁਪਾਰੀਆਂ ਤੇ ਬੜੀ ਇਲਾਇਚੀ, ਉਹ ਮੂੰਹ ਪਾ ਕੇ ਚੱਬ ਲਿਆ ਕਰੋ ਤੁਸੀਂ। ਇਹ ਸਾਰੀਆਂ ਚੀਜ਼ਾਂ ਉਹਨੇ ਠੀਕ ਕਰ ਦਿੰਦੀਆਂ ਛਾਲਿਆਂ ਨੂੰ। ਨਹੀਂ ਤਾਂ ਐਂ ਕਰੋ ਤੁਸੀਂ, ਜਿਹੜਾ ਸੁਹਾਗਾ ਹੁੰਦਾ ਸੁਹਾਗੇ ਦੀ ਖਿੱਲ ਕਰ ਲੈਣੀ ਹੈਗੀ, ਉਹ ਫਿਰ ਤੁਸੀਂ ਗਲੀਸਰੀਨ ਦੇ ਵਿੱਚੋਂ ਪਾ ਲੈਣੀ ਹੈਗੀ। ਉਨਾ ਕੁ ਪਾਣਾ ਤੁਸੀਂ ਅੰਦਾਜ਼ੇ ਨਾਲ, ਗਲੀਸਰੀਨ ਚਿੱਟਾ ਚਿੱਟਾ ਜਾਂ ਦੁੱਧ ਵਰਗਾ ਜਿਹਾ ਹੋ ਜਾਵੇ, ਉਹਨਾਂ ਕੁ ਤੁਸੀਂ ਸੁਹਾਗਾ ਪਾਉਣਾ ਹੈਗਾ ਗਲੀਸਰੀਨ 'ਚ। ਉਹ ਲਗਾਓ ਤਾਂ ਉਹਦੇ ਨਾਲ ਸਾਰੇ ਛਾਲੇ ਆਪਣੇ ਪੱਕੀ ਗੱਲ ਹੈ ਜੀ, ਠੀਕ ਹੋ ਜਾਊਗੇ ਇਹਦੇ ਨਾਲ, ਸੁਹਾਗੇ ਤੇ ਗਲੀਸਰੀਨ ਨਾਲ। ਬਹੁਤ ਵਧੀਆ ਚੀਜ਼ ਹੈਗੀ। ਬਾਕੀ ਗਾਜਰਾਂ ਦਾ ਜੂਸ ਪੀਓ, ਉਹਨੇ ਜੇ ਢਿੱਡ ਦੀ ਪ੍ਰੋਬਲਮ ਨਾਲੇ ਹੁੰਦੇ ਛਾਲੇ। ਜਾਂ ਤੁਸੀਂ ਗੁਲਕੰਦ ਖਾ ਵੀ ਸਕਦੇ ਹੈਗੇ। ਗੁਲਕੰਦ ਦੇ 2-3 ਚਮਚੇ ਖਾਓਗੇ ਸਾਰੀ ਕਬਜੀ ਦੂਰ ਹੋ ਜੂਗੀ, ਗਲੇ ਛਾਲੇ ਠੀਕ ਹੋ ਜੂਗੇ ਇਹਦੇ ਨਾਲ। ਜਿਹੜੇ ਕਹਿੰਦੇ ਸੀਗੇ ਆਪਣੇ ਟੈਸਟੀਕਲ 'ਚ ਪਾਣੀ ਭਰਿਆ ਵਾ ਹੈਗਾ, ਫੋਤਿਆਂ 'ਚ ਜਿਸ ਤਰ੍ਹਾਂ ਪਾਣੀ ਭਰਿਆ ਵਾ ਕਹਿ ਦਿੰਦੇ ਆ, ਉਹਦੇ ਵਿੱਚੋਂ ਤੁਸੀਂ ਆਪਣੇ 25 ਗ੍ਰਾਮ ਅੰਬ ਦੇ ਪੱਤੇ ਲੈਣੇ ਹੈਗੇ ਅਤੇ 10 ਗ੍ਰਾਮ ਸਿੰਧਾਂ ਨੂੰ, ਇਹਨਾਂ ਨੂੰ ਕੁੱਟ ਕੇ ਆਪਣੇ ਚਟਨੀ ਜੀ ਬਣਾ ਲਓ ਥੋੜ੍ਹੀ ਜਿਹੀ, ਉਹਨੂੰ ਫਿਰ ਕੋਸਾ ਜਿਹਾ ਕਰਕੇ ਇਹ ਆਪਣੇ ਫੋਤਿਆਂ 'ਤੇ ਆਪਣੇ ਬੰਨਣੇ ਹੈਗੇ ਜੀ, ਇਹਦੇ ਨਾਲ ਠੀਕ ਹੋ ਜਾਂਦਾ ਹੈ। ਨਹੀਂ ਤਾਂ ਤੁਸੀਂ ਆਪਣੇ ਸੌਗੀ ਜਿਹੜੀ ਹੁੰਦੀ ਹੈ, ਸੌਗੀ ਇੱਕ ਮੁੱਠੀ ਤੁਸੀਂ ਸੌਗੀ ਰੋਜ਼ ਖਾਓ, ਇਹਦੇ ਨਾਲ ਵੀ ਫਰਕ ਪੈ ਜਾਂਦਾ। ਜੇ ਤੁਹਾਨੂੰ ਆਪਣੇ ਕਰੰਜ ਦੇ ਬੀਜ ਮਿਲਦੇ ਹੈਗੇ, ਕਰੰਜ ਦੇ ਬੀਜ, ਉਹਨਾਂ ਨੂੰ ਪਾਣੀ ਪਾ ਕੇ ਥੋੜ੍ਹਾ ਘੋਟ ਕੇ ਲੇਪ ਜਿਹਾ ਬਣਾ ਲਓ, ਉਹ ਤੁਸੀਂ ਲਗਾਓ, ਉਹਦੇ ਨਾਲ ਵੀ ਆਪਣੇ ਠੀਕ ਹੋ ਜਾਂਦੇ। ਅੱਗੇ ਚੱਲਦੇ ਹੈਗੇ ਆਪਾਂ, ਜਿਹੜੇ ਕਹਿੰਦੇ ਤੇ ਖੂਨ ਦੀ ਕਮੀ ਹੈਗੀ, ਖੂਨ ਦੀ ਕਮੀ ਆਪਣੇ ਚੀਕੂ ਤੁਸੀਂ ਖਾ ਸਕਦੇ ਹੈਗੇ। ਕੱਪ ਦੇ ਵਿੱਚੋਂ ਤੁਸੀਂ ਅੱਧਾ ਕੱਪ ਪਾਲਕ ਦੇ ਰਸ ਦੇ ਵਿੱਚੋਂ 2 ਚਮਚੇ ਸ਼ਹਿਦ ਦੇ ਮਿਲਾ ਕੇ ਇਹ ਤੁਸੀਂ ਖਾ ਸਕਦੇ ਹੈਗੇ। 50 ਗ੍ਰਾਮ ਦਾਲਚੀਨੀ ਲੈ ਲਓ, 50 ਗ੍ਰਾਮ ਦਾਲਚੀਨੀ, 10 ਗ੍ਰਾਮ ਕਾਲੇ ਤਿਲ, ਦੋਵਾਂ ਨੂੰ ਆਪਣੇ ਮਿਕਸ ਕਰ ਲੈਣੇ ਹੈਗੇ। ਉਹਦੇ ਫਿਰ ਉਹਦੀ ਚਾਹ ਜੀ ਬਣਾ ਕੇ ਤੁਸੀਂ 2 ਚਮਚੇ ਦੀ ਉਹ ਤੁਸੀਂ ਉਹਨੇ ਪੀ ਸਕਦੇ ਹੈਗੇ। ਫਿਰ ਆਲੂ ਬੁਖਾਰਾ, ਜਿਹੜਾ ਪਲੰਬ ਹੁੰਦੇ ਜੀ, ਇਹ ਬਹੁਤ ਵਧੀਆ ਚੀਜ਼ ਹੈ। ਇਹਦੇ ਵਿੱਚੋਂ 8-10 ਪਲੰਬ ਤੁਸੀਂ ਖਾ ਲਓ ਰੋਜ਼। ਫਿਰ ਗਾਜਰਾਂ ਅਤੇ ਪਾਲਕ, ਟਮਾਟਰਾਂ ਦਾ ਜੂਸ ਕੱਢ ਕੇ ਤੁਸੀਂ ਲਗਾਤਾਰ 40 ਦਿਨ ਪੀਓ, ਐਨ ਸਾਰੀ ਵਧੀਆ ਅਨੀਮੀਆ ਦੂਰ ਹੋ ਜੂਗਾ ਤੁਹਾਨੂੰ। ਫਿਰ 2-3 ਚਮਚੇ ਤੁਸੀਂ ਪਿਆਜ਼ ਦੇ ਰਸ ਦੇ ਵਿੱਚੋਂ 2-3 ਚਮਚੇ ਸ਼ਹਿਦ ਮਿਲਾ ਕੇ ਉਹ ਖਾ ਸਕਦੇ ਹੈਗੇ ਤੁਸੀਂ। ਜਿਹੜੀ ਆਪਣੇ ਪੀਚਸਾਂ ਹੁੰਦੀਆਂ, ਪੀਚਸਾਂ, ਇਹ ਤੁਸੀਂ ਆਪਣੇ ਰੋਜ਼ ਖਾਓ ਰੱਜ ਕੇ। ਅੱਜ ਕੱਲ੍ਹ ਤਾਂ ਆਉਣ ਵਾਲੀਆਂ ਹੀ ਹੋਣੀਆਂ ਮੇਰਾ ਖਿਆਲ, ਇੱਦਾਂ ਤਾਂ ਆ ਵੀ ਗਈਆਂ, ਉਹ ਤੁਸੀਂ ਰੋਜ਼ ਖਾ ਸਕਦੇ ਹੈਗੇ ਤੁਸੀਂ ਇਹਦੇ ਵਿੱਚੋਂ। ਅਤੇ ਔਲੇ ਦਾ ਵਧੀਆ ਰਹਿੰਦਾ ਇਹਦੇ ਵਿੱਚੋਂ, ਤੁਸੀਂ ਔਲੇ ਦਾ ਜੂਸ ਆਪਣੇ, ਜਾਂ ਨਹੀਂ ਤਾਂ ਔਲੇ ਦਾ ਪਾਊਡਰ ਲੈ ਲਓ, ਜੇ ਨਹੀਂ ਜੂਸ ਮਿਲਦਾ ਉਹਦੇ ਵਿੱਚੋਂ 1 ਚਮਚਾ ਤਿਲ ਪਾ ਕੇ ਉਹ ਤੁਸੀਂ ਥੋੜ੍ਹਾ ਸ਼ਹਿਦ ਪਾ ਕੇ ਉਹ ਖਾ ਲਿਆ ਕਰੋ। ਫਿਰ ਅੰਗੂਰ ਦਾ ਰਸ ਇਹਦੇ ਵਿੱਚੋਂ ਚੰਗਾ ਰਹਿੰਦਾ ਹੈਗਾ, ਅੰਗੂਰ ਦਾ ਰਸ ਪੀ ਲਓ ਤੁਸੀਂ 1 ਚਮਚਾ, 1 ਕੱਪ। ਫਿਰ ਚੁਕੰਦਰ ਦਾ ਰਸ ਤੁਸੀਂ ਪੀ ਸਕਦੇ ਹੈਗੇ। ਪਪੀਤਾ ਤੁਸੀਂ ਖਾ ਸਕਦੇ ਹੈਗੇ ਰੋਜ਼। ਫਿਰ ਟਮਾਟਰ ਦੇ ਵਿੱਚੋਂ ਨਿੰਬੂ ਨੂੰ ਜੋੜ ਕੇ ਉਹ ਤੁਸੀਂ ਲੈ ਸਕਦੇ ਹੈਗੇ। ਗਾਜਰਾਂ ਦਾ ਜੂਸ ਪੀਓ। ਇਹ ਸਾਰੀਆਂ ਨੇਵੀਆਂ ਨੇ ਖੂਨ, ਜਿਹਨਾਂ ਦੀ ਕਮੀ ਹੈ ਖੂਨ ਦੀ, ਉਹ ਐਨ ਠੀਕ ਹੋ ਜੂਗੇ, ਇਹਦੇ ਨਾਲ ਪੱਕੀ ਗੱਲ ਹੈ। ਅਤੇ ਅੱਗੇ ਚੱਲਦੇ ਹੈਗੇ ਆਪਾਂ, ਜਿਹੜੇ ਕਹਿੰਦੇ ਸੀਗੇ ਉਹਨੇ ਬੱਚੇ ਨੂੰ ਇਹ ਪਿਸ਼ਾਬ ਦਾ ਬੰਨ ਜਿਹਾ ਪੈਂਦਾ ਹੈਗਾ ਕੋਈ ਜੀ, ਤਾਂ ਉਹ ਉਹਨੇ ਔਲੇ ਦੇ ਰਸ ਦੇ ਵਿੱਚੋਂ ਮਿਸ਼ਰੀ ਮਿਲਾ ਕੇ ਉਹਨੂੰ ਸਵੇਰ ਨੂੰ, ਦੁਪਹਿਰ ਨੂੰ, ਸ਼ਾਮ ਨੂੰ 3 ਟਾਈਮ ਪਿਲਾਇਆ ਕਰੇ। ਬੱਚਾ ਹੈਗਾ ਜੇ 5-7 ਸਾਲ ਦਾ ਵੀ ਹੋਇਆ, 5-4 ਸਾਲ ਦਾ,
ਤਾਂ ਉਹਨੇ ਭਾਵੇਂ 2-3 ਚਮਚੇ ਹੀ ਉਹਨੂੰ ਦੇ ਕਰੇ, 2-3 ਚਮਚੇ ਸਵੇਰ ਨੂੰ, 2-3 ਚਮਚੇ ਸ਼ਾਮ ਨੂੰ ਪਾਣੀ ਮੈਂ ਘੁਲ ਕੇ ਮਿਸ਼ਰੀ ਪਿਲਾ ਕੇ ਉਹਨੂੰ ਦਿਓ, ਇਹਦੇ ਨਾਲ ਵੀ ਠੀਕ ਹੋ ਜਾਂਦਾ ਜੀ। ਨਹੀਂ ਤਾਂ ਫਿਰ ਔਲੇ ਦਾ ਚੂਰਨ ਲੈ ਲੈਣਾ 10 ਗ੍ਰਾਮ, ਵਿੱਚੋਂ ਥੋੜ੍ਹਾ ਇੱਕ ਚੁਟਕੀ ਕਲਮੀ ਸ਼ੋਰਾ ਥੋੜ੍ਹਾ ਜਿਹਾ ਪਾਣੀ ਪਾ ਕੇ ਉਹਦੀ ਧੁੰਨੀ ਦੇ ਉੱਤੇ ਲੇਪ ਕਰਨਾ ਜੀ, ਲੇਪ ਜਿਹਾ ਬਣਾ ਕੇ ਉਹਦੀ ਧੁੰਨੀ ਦੇ ਉੱਤੇ ਲੇਪ ਕਰ ਦਿਓ, ਇਹਦੇ ਨਾਲ ਵੀ ਪਿਸ਼ਾਬ ਆਪਣੇ ਖੁੱਲ ਜਾਂਦਾ ਹੈਗਾ ਜੀ। ਜੇ ਆਪਣੇ ਤੁਸੀਂ ਨਿਆਣਾ ਹੈਗਾ ਪਖੜਾ ਵੀ ਤੁਸੀਂ ਯੂਜ਼ ਕਰ ਸਕਦੇ ਹੈਗਾ, ਅੱਧਾ ਕੁ ਚਮਚਾ ਪਖੜੇ ਦਾ, 2-3 ਛੋਟੀ ਇਲਾਇਚੀਆਂ ਦਾ ਜਾਂ 2 ਚੁਟਕੀਆਂ ਸਮਝ ਲਓ ਛੋਟੀ ਇਲਾਇਚੀਆਂ ਦਾ ਪਾਊਡਰ, 1 ਚੁਟਕੀ ਬਹੁਤ ਹੈ, ਬੱਚਾ ਹੈਗਾ 1 ਚੁਟਕੀ ਛੋਟੀਆਂ ਇਲਾਇਚੀਆਂ, ਅੱਧਾ ਚਮਚਾ ਪਖੜਾ ਤੇ ਅਨਾਰ ਦੇ ਜੂਸ ਨਾਲ ਮਿਕਸ ਕਰਕੇ ਉਹ ਪਿਲਾ ਦੇ ਕਰੋ, ਇਹ ਵੀ ਆਪਣੇ ਪਿਸ਼ਾਬ ਜੇ ਰੁਕ ਕੇ ਆਉਂਦਾ ਉਹਨੂੰ ਤਾਂ ਠੀਕ ਹੋ ਜੂਗਾ ਜੀ। ਇਹ ਕਰਕੇ ਦੇਖ ਲਵੇਂ ਜੀ। ਅੱਛਾ, ਜੇ ਸਕਿਨ ਤੇ ਗਿਲਟੀਆਂ ਕਹਿੰਦੇ ਸੀਗੇ ਹੋਈਆਂ, ਉਹ ਤਾਂ ਉਹਨੇ ਕਲੌਂਜੀ ਵੀ ਤੁਸੀਂ ਲੈ ਸਕਦੇ ਹੈਗੇ ਜੀ, ਅੱਧਾ ਕੁ ਚਮਚਾ ਕਲੌਂਜੀ ਦਾ ਲੈ ਕੇ 1 ਕੱਪ ਤੁਸੀਂ ਕੋਸਾ ਪਾਣੀ ਲੈਣਾ ਤੇ ਉਹਦੇ ਵਿੱਚੋਂ 2 ਚਮਚੇ ਸ਼ਹਿਦ ਦੇ ਮਿਕਸ ਕਰ ਲੈਣੇ, ਫਿਰ ਕਲੌਂਜੀ ਦੀ ਪੱਕੀ ਜੀ ਲੈ ਕੇ ਵਿੱਚ ਮੈਂ ਘੋਲ ਲਓ ਭਾਵੇਂ, ਇਹ ਤੁਸੀਂ ਮਿਕਸ ਕਰਕੇ ਪੀ ਲਓ। ਵਾਰਮ ਵਾਟਰ ਲੈਣਾ ਹੈਗਾ। ਅੱਛਾ, ਯੂਰਿਕ ਐਸਿਡ ਵਾਸਤੇ ਪੁੱਛਦੇ ਸੀਗੇ। ਯੂਰਿਕ ਐਸਿਡ ਸਾਰਿਆਂ ਤੋਂ ਪਹਿਲਾਂ ਤਾਂ ਜੇ ਬੰਦੇ ਦੇ ਵਿੱਚੋਂ ਪੋਟਾਸ਼ੀਅਮ ਦੀ ਕਮੀ ਆ ਜਾਵੇ ਜੀ, ਇਹਦੇ ਕਰਕੇ ਯੂਰਿਕ ਐਸਿਡ ਹੁੰਦਾ ਜ਼ਿਆਦਾ, ਪੋਟਾਸ਼ੀਅਮ ਥੋੜ੍ਹੀ ਘੱਟ ਨਹੀਂ ਹੋਣੀ ਚਾਹੀਦੀ ਹੈਗੀ ਇਹਦੇ ਵਿੱਚ। ਫਿਰ ਦੂਸਰੀ ਗੱਲ ਹੈਗੀ ਤੇ ਤੁਸੀਂ ਆਪਣੇ ਫਰਿੱਜ ਦਾ ਪਾਣੀ ਪੀਂਦੇ ਹੈਗੇ ਠੰਡਾ, ਉਹਦੇ ਨਾਲ ਵੀ ਪੈਂਦਾ ਜੀ ਫਰਕ, ਇਹਦੇ ਨਾਲ ਵੀ ਯੂਰਿਕ ਐਸਿਡ ਹੋਣ ਲੱਗ ਜਾਂਦਾ ਹੈਗਾ। ਤੁਸੀਂ ਆਪਣੇ ਰੂਮ ਟੈਂਪਰੇਚਰ ਦਾ ਪਾਣੀ ਪੀਣਾ ਜਿਹਨਾਂ ਨੂੰ ਯੂਰਿਕ ਐਸਿਡ ਦੀ ਪ੍ਰੋਬਲਮ ਹੈ, ਬਾਕੀ ਆਪਾਂ ਗਰਮੀਆਂ ਕਰਕੇ ਪੀ ਲੈਂਦੇ ਆਪਾਂ ਠੰਡਾ ਪਾਣੀ, ਆਪਾਂ ਰੂਮ ਟੈਂਪਰੇਚਰ ਵਾਲਾ ਹੀ ਪਾਣੀ ਪੀਣਾ ਚਾਹੀਦਾ ਜੀ ਸਾਰਿਆਂ ਨੂੰ। ਆਪਾਂ ਨੂੰ ਜਿਹੜੇ ਜੋੜਾਂ ਦੇ ਦਰਦ ਹੁੰਦੇ ਜਾਂ ਕੋਈ ਹੋਰ ਹੁੰਦਾ, ਇਹੋ ਜਿਹੀਆਂ ਚੀਜ਼ਾਂ ਆਪਣੇ ਠੰਡੇ ਪਾਣੀ 'ਤੇ ਹੀ ਆਪਣੇ ਵੱਧਦੀਆਂ ਹੈਗੀਆਂ ਜੀ ਬੋਡੀ 'ਚ। ਸੋ ਰੂਮ ਟੈਂਪਰੇਚਰ 'ਤੇ ਪਾਣੀ ਤੁਸੀਂ ਉਹ ਪੀਣਾ। ਇਹਦੇ ਵਿੱਚ ਮੈਂ ਫਿਰ ਤੁਸੀਂ ਇਹਦੇ ਤੁਹਾਡੀ ਆਪਣੇ ਹਲਦੀ ਤੁਹਾਨੂੰ ਵਧੀਆ ਰਹੂਗੀ, ਇਹਦੇ ਵਿੱਚੋਂ ਹਲਦੀ ਤਾਂ ਤੁਸੀਂ ਯੂਜ਼ ਕਰ ਸਕਦੇ ਹੈਗੇ। ਫਿਰ ਤੁਸੀਂ ਆਪਣੇ ਪਾਈਨਐਪਲ ਇਹ ਤੁਸੀਂ ਖਾ ਲਿਆ ਕਰੋ, ਇਹਨਾਂ ਸਾਰਿਆਂ ਅਦਰਕ ਲੈ ਸਕਦੇ, ਅਦਰਕ ਗਾਰਲਿਕ ਦੀ ਚਟਨੀ ਜੀ ਬਣਾ ਕੇ ਇਹ ਤੁਸੀਂ ਆਪਣੇ ਖਾ ਸਕਦੇ ਹੈਗੇ। ਐਪਲ ਸਾਈਡਰ ਵਿਨੀਗਰ ਤੁਸੀਂ ਉਹ ਲੈ ਸਕਦੇ ਹੈਗੇ। ਫਿਰ ਭਖੜਾ ਲੈ ਸਕਦੇ ਹੈਗੇ। ਫਿਰ ਪਨਰਵਾ ਹੁੰਦਾ ਪਾਊਡਰ ਵੀ ਮਿਲ ਜਾਂਦਾ ਇਹਦਾ, ਨਹੀਂ ਤਾਂ ਪਨਰਵਾ ਸਭ ਵੀ ਮਿਲ ਜਾਂਦਾ ਲਿਕੁਇਡ, ਉਹ ਤੁਸੀਂ ਯੂਜ਼ ਕਰ ਸਕਦੇ ਹੈਗੇ। ਫਿਰ ਕੁਲਥੀ ਦੀ ਦਾਲ ਤੁਸੀਂ ਲੈ ਸਕਦੇ ਹੈਗੇ। ਅਦਰਕ, ਪੁਦੀਨਾ, ਟਮਾਟਰ ਇਹ ਸਾਰੀਆਂ ਚੀਜ਼ਾਂ ਤੁਸੀਂ ਯੂਜ਼ ਕਰ ਸਕਦੇ ਹੈਗੇ ਯੂਰਿਕ ਐਸਿਡ ਨੂੰ ਘਟਾਉਣ ਵਾਸਤੇ। ਅਤੇ ਠੰਡਾ ਪਾਣੀ ਨਹੀਂ ਪੀਣਾ ਹੈਗਾ ਇਹਨਾਂ ਨੇ। ਫਿਰ ਆਪਣੇ ਸੁੰਡ, ਪੁਦੀਨਾ, ਹਲਦੀ, ਸੌਂਫ ਇਹਨਾਂ ਦੀ ਚਟਨੀ ਬਣਾ ਕੇ ਤੁਸੀਂ ਆਪਣੇ ਉਹ ਲੈ ਸਕਦੇ ਹੈਗੇ। ਫਿਰ ਕੜੀ ਪੱਤਾ ਜਿਹੜਾ ਹੁੰਦਾ ਉਹਦੀ ਚਾਹ ਬਣਾ ਕੇ ਤੁਸੀਂ ਪੀ ਸਕਦੇ ਹੈਗੇ। ਚਾਹੇ ਤੁਸੀਂ ਸਾਰਿਆਂ ਇਹਨਾਂ ਦੀ ਚਾਹ ਬਣਾ ਲਓ, ਭਾਵੇਂ ਥੋੜ੍ਹਾ ਜਿਹਾ ਸੁੰਡ ਪਾ ਲਈ, ਪੁਦੀਨਾ ਪਾ ਲਿਆ, ਹਲਦੀ ਪਾ ਲਈ, ਸੌਂਫ ਪਾ ਲਈ, ਕੜੀ ਪੱਤਾ ਪਾ ਲਿਆ, ਇਹਦੀ ਚਾਹ ਜੀ ਬਣਾ ਕੇ ਪੀ ਲਿਆ ਕਰੋ, ਇਹ ਵੀ ਵਧੀਆ ਚੀਜ਼ ਹੈਗੀ। ਜਾਂ ਫਿਰ ਇਹਦੇ ਵਾਸਤੇ ਤੁਸੀਂ ਲੈ ਸਕਦੇ ਹੈਗੇ ਅਕਰਕਰਾ, ਸੁੰਡ, ਅਸਗੰਧ, ਲੌਂਗ ਇਹ ਬਰਾਬਰ ਲੈ ਗਏ ਤੁਸੀਂ, ਅਤੇ ਇਹਦਾ ਤੁਸੀਂ ਅੱਧਾ ਚਮਚਾ ਇਹ ਤੁਸੀਂ ਉਹਨੇ ਯੂਜ਼ ਕਰ ਸਕਦੇ ਹੈਗੇ। ਅਤੇ ਥੋੜ੍ਹੀ ਖੁਸ਼ਕ ਹੋ ਜੂਗੀ ਦਵਾਈ, ਇਹਦੇ ਵਿੱਚੋਂ ਤੁਸੀਂ ਦੇਸੀ ਘੀ ਵੀ ਥੋੜ੍ਹਾ ਜਿਹਾ ਉਹਨੇ ਭਾਵੇਂ ਮਿਕਸ ਕਰਕੇ ਖਾ ਲੇਗਾ ਜੀ। ਜਿਹੜੇ ਗਦੂਦਾਂ ਵਾਸਤੇ ਪੁੱਛਦੇ ਸੀਗੇ ਪ੍ਰਸਟਰੇਟ ਜਿਹਨੂੰ ਕਹਿੰਦੇ ਹੈਗੇ, ਉਹ ਆਪਣੇ ਤੁਸੀਂ ਜਿਹੜੀਆਂ ਪੀਲੀਆਂ ਹਰੜਾਂ ਹੁੰਦੀਆਂ, ਵੱਡੀਆਂ ਹਰੜਾਂ, ਪੀਲੀਆਂ ਹਰੜਾਂ, ਉਹ ਤੁਸੀਂ ਆਪਣੇ 1 ਚਮਚਾ ਤੁਸੀਂ ਰੋਜ਼ ਲਾ ਜਾਓ ਖਾਣਾ, 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਘਟਾ ਜੂਗੀ। ਇਹਦੇ ਵਿੱਚ ਮੈਂ ਖਰਬੂਜਾ, ਤਰਬੂਜ, ਪਪੀਤਾ ਇਹ ਚੀਜ਼ਾਂ ਨਹੀਂ ਖਾਣੀਆਂ ਜਿਹਨਾਂ ਨਾਲ ਪ੍ਰਸਟਰੇਟ ਹੋਇਆ ਵਾ ਹੈਗਾ। ਫਿਰ ਅਲਸੀ ਦੇ ਵਿੱਚ ਮੈਂ ਚੰਗੀ ਰਹਿੰਦੀ ਹੈਗੀ, ਅਲਸੀ ਤੁਸੀਂ ਆਪਣੇ ਉਹ ਲੈ ਸਕਦੇ ਹੈਗੇ। ਫਿਰ ਲਾਜਵੰਤੀ ਦੇ ਬੀਜ ਤੁਹਾਨੂੰ ਇੱਥੇ ਮਿਲ ਜਾਂਦੇ ਆ, ਆਮ ਸਟੋਰਾਂ 'ਚ ਪਏ ਹੈਗੇ ਜੀ। 1 ਚਮਚਾ ਤੁਸੀਂ ਉਹ ਲੈਣਾ ਹੈਗਾ ਲਾਜਵੰਤੀ ਦੇ ਬੀਜ, 1 ਚਮਚਾ ਖੰਡ ਵਿੱਚ ਮੈਂ ਪਾ ਕੇ ਉਹ ਉਹਨੇ ਲੱਸੀ ਨਾਲ ਲੈਣੀ ਹੈਗੀ, ਦਹੀਂ ਦੀ ਲੱਸੀ ਨਾਲ ਉਹ ਤੁਸੀਂ ਲੈਣੀ ਹੈਗੀ। ਜੇ ਤੁਹਾਨੂੰ ਉਹਨੇ ਫਿਰ ਮਲੱਠੀ ਦੇ ਵਿੱਚ ਮੈਂ ਚੰਗੀ ਰਹਿੰਦੀ ਹੈਗੀ, ਰੋਟੀ ਖਾਣੇ ਤੋਂ ਬਾਅਦ ਥੋੜ੍ਹੀ ਜਿਹੀ ਆਪਣੇ 2 ਚੁਟਕੀਆਂ ਮਲੱਠੀ ਦੀਆਂ ਆਪਣੇ ਖਾ ਲਈਆਂ ਇਹਦੇ ਵਿੱਚ। ਫਿਰ ਪੰਪਕਿਨ ਦੇ ਸੀਡ ਜਿਹੜੇ ਹੁੰਦੇ, ਕੱਦੂ ਦੇ ਬੀਜ, ਉਹ ਤੁਸੀਂ ਆਪਣੇ 2 ਚਮਚੇ ਰੋਜ਼ ਖਾ ਲਿਆ ਕਰੋ। ਅੱਛਾ, ਫਿਰ ਜਿਹੜੇ ਮੱਕੀ ਦੇ ਆਪਣੇ ਜਿਹੜੀ ਛੱਲੀਆਂ ਹੁੰਦੀਆਂ, ਛੱਲੀਆਂ ਉਹਨਾਂ ਦੇ ਜਿਹੜੇ ਬਾਲ ਹੁੰਦੇ ਸੀ ਛੱਲੀਆਂ ਦੇ, ਉਹ ਬਾਲ ਉਬਾਲ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ, ਇਹ ਵੀ ਫਾਇਦਾ ਕਰੋਗੇ ਤੁਹਾਨੂੰ। ਅਤੇ ਸਨਫਲਾਵਰ ਸੀਡ ਇਹਦੇ ਵਿੱਚੋਂ ਲੈ ਸਕਦੇ ਹੈਗੇ। ਗੂਸਬੇਰੀ ਦਾ ਦੂਜਾ ਔਲੇ ਦਾ ਜੂਸ ਤੁਸੀਂ ਉਹਨੇ ਪੀ ਸਕਦੇ ਹੈਗੇ। ਐਲੋਵੇਰਾ ਦਾ ਜੂਸ ਪੀ ਸਕਦੇ ਹੈਗੇ ਇਹਦੇ ਵਿੱਚ। ਅੱਛਾ ਜੀ, ਫਿਰ ਤੁਸੀਂ ਉਹਨੇ ਜਿਹੜੇ ਪਾਮ ਟਰੀ ਜਿਹੜਾ ਹੁੰਦਾ ਹੈਗਾ, ਉਹਦੇ 5-6 ਪੱਤੇ ਬਾਲ ਕੇ ਉਹਦੀ ਚਾਹ ਬਣਾ ਕੇ ਪੀ ਸਕਦੇ ਹੈਗੇ। ਤਰਬੂਜ ਦੇ ਬੀਜ ਤੁਸੀਂ ਲੈ ਸਕਦੇ ਹੈਗੇ। ਟਮਾਟਰ ਜ਼ਿਆਦਾ ਖਾਓ ਤੁਸੀਂ, ਇਹਦੇ ਵਿੱਚੋਂ ਟਮਾਟਿਆਂ ਦਾ ਸੂਪ ਜਿਹਾ ਬਣਾ ਕੇ ਤੁਸੀਂ ਇਹ ਲੈ ਲਿਆ ਕਰੋ। ਜਿਹੜੇ ਕਹਿੰਦੇ ਲੱਤਾਂ ਦੇ ਵਿੱਚੋਂ ਦਰਦ ਹੁੰਦਾ ਹੈਗਾ, ਸੋਜਾ ਹੈਗਾ, ਉਹ ਆਪਣੇ 1 ਕੱਪ ਦੁੱਧ ਦੇ ਵਿੱਚੋਂ ਤੁਸੀਂ 2-3 ਕਲੀਆਂ ਲਸਣ ਦੀਆਂ ਉਬਾਲ ਲੈਣੀਆਂ ਹੈਗੀਆਂ। 1 ਚਮਚਾ ਔਲਾ ਪਾਊਡਰ ਲੈ ਕੇ ਤੁਸੀਂ ਮੂੰਹ ਪਾ ਕੇ ਉੱਪਰ 'ਤੇ ਲਸਣ ਵਾਲਾ ਦੁੱਧ ਪੀ ਲੈਣਾ ਹੈਗਾ। ਇਹ ਥਾਰੇ ਲੱਤਾਂ ਦੇ ਦਰਦ ਵਾਸਤੇ ਵਧੀਆ ਚੀਜ਼ ਹੈਗਾ। ਫਿਰ ਪਪੀਤੇ ਦਾ ਜੂਸ ਤੁਸੀਂ ਆਪਣੇ ਲੈ ਕੇ ਜਾਂ ਪਪੀਤਾ ਲੈ ਕੇ ਉਹਦੇ ਵਿੱਚੋਂ 2-3 ਚਮਚੇ ਅਦਰਕ ਦਾ ਰਸ ਮਿਲਾ ਕੇ ਉਹ ਤੁਸੀਂ ਖਾ ਵੀ ਸਕਦੇ ਹੈਗੇ, ਨਹੀਂ ਤਾਂ ਤੁਸੀਂ ਮਾਲਿਸ਼ ਵੀ ਕਰ ਸਕਦੇ ਹੈਗੇ ਇਹਦੇ ਜਿੱਥੇ
ਤੇ ਸਾਰੇ ਲੱਤਾਂ ਸੁੱਜਿਆ ਹੈ। ਫਿਰ ਪਪੀਤਾ ਤੁਸੀਂ ਰੋਜ਼ ਖਾਣਾ ਹੈਗਾ, ਇਹਦੇ ਵਿੱਚੋਂ ਰੋਟੀ ਖਾਣੇ ਤੋਂ ਬਾਅਦ ਪਪੀਤਾ ਤੁਸੀਂ ਖਾਓ। ਜਿਸ ਤੋਂ ਪਹਿਲਾਂ ਦੱਸਿਆ ਹੈਗਾ ਪੁਨਰਵਾਸ ਤੁਸੀਂ ਲੈ ਸਕਦੇ ਹੈਗੇ, ਜਾਂ ਪੁਨਰਵਾਸ ਸੁੱਕਾ ਪਾਊਡਰ ਵੀ ਮਿਲ ਜਾਂਦਾ, ਉਹਦੀ ਚਾਹ ਬਣਾ ਕੇ ਪੀ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਕਰੇਲੇ ਦੇ ਜੂਸ ਦੇ ਵਿੱਚੋਂ ਤਾਂ ਭਾਵੇਂ 2-3 ਚਮਚੇ ਤੁਸੀਂ ਕਰੇਲੇ ਦਾ ਜੂਸ ਲੈ ਲਓ, ਅੱਧਾ ਨਿੰਬੂ ਨੂੰ ਜੋੜ ਕੇ ਅੱਧਾ ਚਮਚਾ ਸੁੰਢ ਦਾ ਇੱਕ ਉਸੇ ਜਿਹੇ ਪਾਣੀ ਵਿੱਚ ਪਾ ਕੇ ਇਹ ਤੁਸੀਂ ਉਹਨੇ ਪੀ ਸਕਦੇ ਹੈਗੇ। ਫਿਰ ਪੱਕੇ ਵੇ ਕੇਲੇ ਜਿਨ੍ਹਾਂ ਦੀ ਲੱਤਾਂ ਵਿੱਚ ਸੋਜਿਆ ਹੋਇਆ ਵਾ ਉਹ ਤੁਸੀਂ ਉਹਨੇ ਲੈ ਸਕਦੇ ਹੈਗੇ। ਸ਼ਤਾਵਰ 1 ਚਮਚਾ ਤੇ ਸ਼ਹਿਦ 1 ਚਮਚਾ ਇਹ ਮਿਕਸ ਕਰਕੇ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਲੱਤਾਂ ਦੇ ਸੁੱਜੇ ਵਾਲੇ ਤੁਸੀਂ ਆਪਣੇ ਲੈ ਸਕਦੇ ਹੈਗੇ। ਗਾਜਰਾਂ ਦਾ ਜੂਸ 1 ਕੱਪ ਤੇ ਵਿੱਚੋਂ 2 ਚਮਚੇ ਜਿਹੜਾ ਗਊ ਮੂਤਰ ਮਿਲ ਜਾਂਦਾ ਜੀ, ਗਊ ਦਾ ਪਿਸ਼ਾਬ ਇਹ ਸ਼ੀਸ਼ਿਆਂ 'ਚ ਬੰਦ ਮਿਲ ਜਾਂਦਾ ਹੈਗਾ ਤੁਹਾਨੂੰ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਨਹੀਂ ਇਹ ਪੀਣਾ ਤਾਂ ਤੁਸੀਂ 1 ਕੱਪ ਗਾਜਰ ਦੇ 2 ਜੂਸ ਦੇ ਵਿੱਚੋਂ ਅੱਧਾ ਚਮਚਾ ਸੁੰਢ ਦਾ ਪਾ ਕੇ ਤੇ 2 ਚਮਚੇ ਮਕੋਹ ਦਾ ਰਸ ਪਾ ਕੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹ ਵੀ ਲੱਤਾਂ ਦੇ ਸੋਜੇ ਵਾਸਤੇ ਵਧੀਆ ਚੀਜ਼ ਹੈ। ਫਿਰ 10 ਮੂਲ ਇਹਦਾ ਕਾੜਾ ਬਣਾ ਕੇ ਤੁਸੀਂ ਪੀ ਸਕਦੇ ਹੈਗੇ, ਚਾਹ ਜੀ ਬਣਾ ਕੇ ਬਣਿਆ ਬਣਾਇਆ 10 ਚੀਜ਼ਾਂ ਦਾ ਹੁੰਦਾ ਪਾਊਡਰ ਜਾਂ ਬਣਿਆ ਬਣਾਇਆ ਮਿਲ ਜਾਂਦਾ, ਇਹਨੂੰ 10 ਮੂਲ ਕਹਿੰਦੇ। ਨਹੀਂ ਤਾਂ 10 ਮੂਲ ਰਿਸਟ ਵੀ ਮਿਲ ਜਾਂਦਾ ਹੈਗਾ, ਜੇ ਲਿਕੁਇਡ ਲੈਣੀ ਹੈਗੀ 4 ਚਮਚੇ ਤੁਸੀਂ ਉਹਦੇ ਪੀ ਸਕਦੇ ਹੈਗੇ। ਫਿਰ ਅਸ਼ਵਗੰਧਾ ਲੈ ਸਕਦੇ ਹੈਗੇ ਇਹਦੇ ਵਿੱਚੋਂ, ਇਹ ਵੀ ਵਧੀਆ ਚੀਜ਼ ਹੈਗੀ, ਅਸ਼ਵਗੰਧਾ ਲੈ ਲਓ। ਅਤੇ ਕਿਸ਼ੋਰ ਗੁੱਗਲ ਇਹ ਤੁਸੀਂ ਆਪਣੇ ਯੂਜ਼ ਕਰ ਸਕਦੇ ਹੋ, ਕਿਸ਼ੋਰ ਗੁੱਗਲ ਦੀਆਂ 2 ਗੋਲੀਆਂ ਸਵੇਰ ਨੂੰ 2 ਗੋਲੀਆਂ ਸ਼ਾਮ ਨੂੰ ਇਹ ਲੈ ਲਓ। ਫਿਰ ਸੰਤਰਾ ਅਮਰੂਦ ਇਹ ਤੁਸੀਂ ਜ਼ਿਆਦਾ ਖਾਓ, ਇਹਦੇ ਵਿੱਚ ਔਲਾ ਨਿੰਬੂ ਸੰਤਰਾ ਇਹ ਜਿਹੀਆਂ ਚੀਜ਼ਾਂ ਜ਼ਿਆਦਾ ਖਾਓ ਤੁਸੀਂ। ਫਿਰ ਫੁੱਲ ਮਖਾਣੇ ਜਿਨ੍ਹਾਂ ਦੀ ਲੱਤਾਂ ਦੁਖਦੀਆਂ ਹੈਗੀਆਂ, ਫੁੱਲ ਮਖਾਣੇ ਤੁਸੀਂ ਉਹ ਲੈ ਸਕਦੇ ਹੈਗੇ। 5-7 ਫੁੱਲ ਮਖਾਣੇ ਦੇਸੀ ਘਿਓ ਮੈਂ ਭੁੰਨ ਕੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਮਹਾਯੋਗ ਰਾਜ ਗੁੱਗਲ ਦੀਆਂ ਗੋਲੀਆਂ ਉਹ ਤੁਸੀਂ 2 ਗੋਲੀਆਂ ਸਵੇਰ ਨੂੰ 2 ਸ਼ਾਮ ਨੂੰ ਇਹ ਲੈ ਸਕਦੇ ਹੈਗੇ ਇਹਦੇ ਵਿੱਚ। ਅੱਛਾ ਜਿਹੜੇ ਗਿੱਟੇ ਤੇ ਸੋਜ ਜੀ ਕਹਿੰਦੇ ਸੀਗੇ, ਗਿੱਟਾ ਮੁੜ ਗਿਆ ਪਤਾ ਨਹੀਂ ਕੀ ਕਹਿੰਦੇ ਸੀ, ਉਹ ਤਿਲਾਂ ਦੇ ਤੇਲ ਦੇ ਵਿੱਚੋਂ ਸੁੰਢ ਪਾ ਕੇ ਉਹਦੀ ਮਾਲਿਸ਼ ਕਰਕੇ ਦੇਖ ਲਵੇਂ ਜੀ। ਨਹੀਂ ਤਾਂ ਫਿਰ ਹਲਦੀ ਤੇ ਫਟਕੜੀ ਇਹ ਮਿਕਸ ਕਰਕੇ ਥੋੜ੍ਹਾ ਜਿਹਾ ਪਾਣੀ ਪਾ ਕੇ ਉਹਦਾ ਲੇਪ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਫਿਰ ਆਪਣੇ ਇੱਕ ਸੁੰਢ ਤੁਸੀਂ ਆਪਣੇ ਦੁੱਧ ਪਾ ਕੇ ਉਹ ਪੀਣੀ ਹੈਗੀ ਜੀ, ਇਹ ਦੁੱਧ ਮਾ ਉਬਾਲ ਕੇ 1 ਚਮਚਾ ਸੁੰਢ ਦਾ ਉਹ ਆਪਣੇ ਤੁਸੀਂ ਪੀ ਸਕਦੇ ਹੈਗੇ। ਇਹ ਤਾਰਪੀਨ ਦੇ ਤੇਲ ਦੀ ਮਾਲਿਸ਼ ਕਰਨੀ ਹੈ ਜੀ ਤੁਸੀਂ, ਤਾਰਪੀਨ ਦਾ ਤੇਲ ਟਰਪਨਟਾਈਨ ਆਇਲ ਕਹਿੰਦੇ ਹੈਗੇ ਇਹਨੂੰ। ਇਹ ਪੇਂਟ ਵਾਲੀ ਸਟੋਰ 'ਚੋਂ ਮਿਲੇਗੀ ਤੁਹਾਨੂੰ, ਜਿਹੜਾ ਪੇਂਟ ਹੁੰਦਾ ਕੰਧਾਂ 'ਤੇ ਕਰਨੇ ਵਾਲਾ ਪੇਂਟ ਉਹਨਾਂ ਦੀ ਸਟੋਰ ਉੱਥੇ ਟਰਪਨਟਾਈਨ ਆਇਲ ਲਿਖਿਆ ਹੁੰਦਾ, ਉਹ ਤੁਸੀਂ ਲੈ ਕੇ ਉਹਦੀ ਤੁਸੀਂ ਉਹਨੇ ਮਾਲਿਸ਼ ਕਰਨੀ ਹੈਗੀ ਇਹਦੇ ਵਿੱਚ। ਫਿਰ ਤੁਸੀਂ ਆਇਓਡੈਕਸ ਦੀ ਮੱਲਮ ਦੀ ਮਾਲਿਸ਼ ਕਰ ਸਕਦੇ ਹੈਗੇ ਜਿਨ੍ਹਾਂ ਦੇ ਗਿੱਟੇ 'ਚ ਸੋਜ ਆਈ ਵੀ ਹੈਗੀ, ਇਹ ਵੀ ਬਹੁਤ ਵਧੀਆ ਚੀਜ਼ ਹੈਗੀ, ਇਹ ਤੁਸੀਂ ਉਹਨੇ ਲੈ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਬਾਲ ਦੇ ਵਿੱਚੋਂ ਜਿਹੜੇ ਚੱਕਤੇ ਜੇ ਪੈਂਦੇ ਹੈਗੇ, ਜਿਸ ਤਰ੍ਹਾਂ ਉਹਨੇ ਬਾਲ ਉੜ ਜਾਂਦੇ ਐ ਰੁਪਈਏ ਦੀ ਸ਼ੇਪ ਜਿਵੇਂ ਗੋਲ ਗੋਲੇ ਹੁੰਦੇ ਆ, ਉਹ ਦਾੜੀ ਮਾਂ ਦੇ ਕਈ ਵਾਰੀ ਸਿਰ 'ਚ ਆ ਜਾਂਦੇ ਹੈਗੇ ਬਾਲਾਂ 'ਚ, ਉਹ ਤੁਸੀਂ ਜਿੰਨਾ ਮੈਂ ਤੁਹਾਨੂੰ ਦਵਾਈ ਲਿਖਾਉਂਦਾ ਹੈਗਾ ਇਹ ਤੁਹਾਨੂੰ ਐਮਾਜ਼ੋਨ ਤੋਂ ਮਿਲ ਜੂਗੀ ਜੀ। ਮੈਂ ਆਪ ਮੰਗਵਾਈ ਸੀਗੀ, ਇਹ ਮੇਰੀ ਪੋਤੀ ਦੇ ਇਸ ਤਰ੍ਹਾਂ ਹੋ ਗਏ ਸੀਗੇ ਸੇਮ ਪ੍ਰੋਬਲਮ, ਇਹ ਮੈਂ ਉੱਥੇ ਤੇ ਦਵਾਈ ਐਮਾਜ਼ੋਨ ਤੋਂ ਮੰਗਵਾ ਲਈ ਸੀਗੀ। ਅਸੀਂ ਥੋੜ੍ਹੀ ਜਿਹੀ ਹੁੰਦੀ ਹੈ ਇੱਕ ਸ਼ੀਸ਼ੀ ਮੈਂ 10-12 ਡਾਲੇ ਦੀ ਅਮਰੀਕਾ ਦੇ ਦੀ ਸ਼ੀਸ਼ੀ ਆਉਂਦੀ ਹੈ ਇੱਕ, 5-4 ਸ਼ੀਸ਼ੀਆਂ ਤੁਸੀਂ ਇਕੱਠੀਆਂ ਮੰਗਾ ਲਈਓ ਬਾਰ-ਬਾਰ ਔਡਰ ਕਰਨੇ ਨਾਲੋਂ। ਇਹ ਦਵਾਈ ਦਾ ਨਾਂ ਹੈਗਾ ਰੋਗਨ ROGHAN ਰੋਗਨ ਜ਼ਰਾਰੀ ZARAREEH ਰੋਗਨ ਜ਼ਰਾਰੀ। ਇਹ ਜਦ ਤੁਹਾਡੇ ਕੋਲ ਆ ਜਾਏਗੀ ਦਵਾਈ, ਉਹਦੇ ਵਿੱਚੋਂ ਤੁਸੀਂ ਘਿਓ ਟਿਪ ਲੈ ਕੇ ਜਿਹੜਾ ਉਹਨੇ ਖੰਭਾ ਜਾਂ ਰੋਈ ਲਿਪਟੀ ਵੀ ਹੁੰਦੀ ਜਿਹਦੇ ਉੱਤੇ ਉਹ ਵਿੱਚੋਂ ਦਵਾਈ ਦੇ ਲਪੇਟ ਕੇ ਜਿੱਥੇ ਜਿੱਥੇ ਸਾਰੇ ਆਪਣੇ ਦਾਗ ਬਾਗ ਉਹ ਹੈ ਉਹਨਾਂ ਦੇ ਉੱਤੇ ਲਗਾ ਲੈਣੀ ਹੈਗੀ ਜੀ। ਇਹਦੇ ਨਾਲ ਆਪਣੇ ਸਾਰੇ ਫਿਰ ਮੁੜ ਕੇ ਪੱਕੀ 100% ਗਰੰਟੀ ਹੈ ਜੀ, ਇਹ ਆਪਣੇ ਐਨ ਠੀਕ ਹੋ ਜਾਊਗੀ ਇਹਦੇ ਨਾਲ। ਬਾਕੀ ਜਿੰਨਾ ਚਿਰ ਤੁਹਾਡੀ ਨਹੀਂ ਦਵਾਈ ਆਉਂਦੀ ਹੈਗੀ ਉਹਨਾਂ ਚਿਰ ਤੁਸੀਂ ਲਸਣ ਦਾ ਜੂਸ ਅਤੇ ਥੋੜ੍ਹਾ ਜਿਹਾ ਨਿੰਬੂ ਦਾ ਜੂਸ 1 ਚਮਚਾ ਲੈ ਲਓ, 1 ਚਮਚਾ ਲਸਣ ਦਾ, 1 ਚਮਚਾ ਨਿੰਬੂ ਦਾ, 1 ਚਮਚਾ ਅਦਰਕ ਦਾ, ਇੰਨੇ ਚਿਰ ਇਹ ਜੂਸ ਤੁਸੀਂ ਉੱਥੇ ਲਗਾਉਂਦੇ ਰਹੋ। ਇਹ ਟਰਾਈ ਕਰਕੇ ਦੇਖ ਲਓ। ਜਾਂ ਫਿਰ ਨਹੀਂ ਨਿੰਬ ਦਾ ਤੇਲ ਵੀ ਤੁਸੀਂ ਉਹਨਾਂ ਚਿਰ ਲਗਾ ਸਕਦੇ ਹੈਗੇ ਜਿੰਨਾ ਚਿਰ ਦਵਾਈ ਨਹੀਂ ਆਉਂਦੀ ਹੈ, ਇਹ ਵੀ ਥੋੜ੍ਹਾ ਬਹੁਤਾ ਉਹਨੇ ਫਾਇਦਾ ਕਰ ਦੂਗੀ ਤੁਹਾਨੂੰ ਜਦ ਤੱਕ। ਜਿਹੜੇ ਅੱਗੇ ਕਹਿੰਦੇ ਸੀਗੇ ਆਪਣੇ ਬਾਲ ਝੜਦੇ ਹੈਗੇ, ਜਿਹਨਾਂ ਦੇ ਬਾਲ ਝੜਨੇ ਵਾਸਤੇ ਤਾਂ ਭਰਿੰਗਰਾਜ ਦਾ ਤੇਲ ਵਧੀਆ ਹੈਗਾ ਜੀ, ਬਣਿਆ ਬਣਾਇਆ ਤੁਹਾਨੂੰ ਮਿਲ ਜਾਂਦਾ। ਭਰਿੰਗਰਾਜ ਤੇਲ ਦਾ ਨਾਂ ਹੈਗਾ, ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ ਇਹਦੇ ਵਿੱਚ ਬਾਲ ਝੜਨੇ 'ਤੇ। ਨਹੀਂ ਤਾਂ ਆਪਣੇ ਤ੍ਰਿਫਲਾ ਜਿਹੜਾ ਹੁੰਦਾ ਤ੍ਰਿਫਲਾ ਚੂਰਨ ਉਹ ਹੀ ਤੁਸੀਂ ਆਪਣੇ 2-3 ਚਮਚੇ ਲੈ ਕੇ ਮੈਂ ਪਾਣੀ ਪਾ ਕੇ ਉਹਦਾ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ, ਲਗਾ ਸਕਦੇ ਹੈਗੇ ਸਿਰ ਦੇ ਉੱਤੇ। ਫਿਰ ਘੰਟੇ ਅੱਧ ਘੰਟੇ ਬਾਅਦ ਤੁਸੀਂ ਨਹਾ ਲਓ। ਜਾਂ ਫਿਰ ਨਿੰਬੂ ਦਾ ਰਸ ਤੁਸੀਂ ਆਪਣੇ ਰੰਡੀ ਦੇ ਤੇਲ ਦੇ ਵਿੱਚ ਮਿਕਸ ਕਰਕੇ ਉਹ ਲਗਾ ਲਓ, ਇਹਦੇ ਨਾਲ ਵੀ ਆਪਣੇ ਠੀਕ ਹੋ ਜਾਂਦੇ ਬਾਲ ਝੜਨੇ। ਅਤੇ ਨਹੀਂ ਤਾਂ ਨਾਰੀਅਲ ਦੇ ਤੇਲ ਦੇ ਵਿੱਚ ਨਿੰਬੂ ਨੂੰ ਜੋੜ ਕੇ ਉਹ ਤੁਸੀਂ ਲਗਾ ਸਕਦੇ ਹੈਗੇ ਇਹਦੇ ਵਿੱਚ। ਜਾਂ ਨਹੀਂ ਜਿਹੜਾ ਬੌਲੇ ਦਾ ਪਾਊਡਰ ਲੈਣਾ ਹੈਗਾ ਤੁਸੀਂ ਬੇੜੇ ਦਾ ਪਾਊਡਰ,
ਬੇਹੜੇ ਵੀ ਮਿਲ ਜਾਂਦੇ ਉੱਥੇ, ਔਲੇ ਬੇਹੜੇ, ਉਹਨਾਂ ਦਾ ਪਾਊਡਰ ਲੈ ਕੇ ਤੁਸੀਂ ਚਮਚਾ ਉਹਦੇ ਵਿੱਚ ਪਾਣੀ ਪਾ ਕੇ ਲੇਪ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ ਜੀ। ਨਹੀਂ ਤਾਂ ਉਹਨੇ ਇੱਕ ਨਿੰਬੂ ਦੇ ਰਸ ਦੇ ਵਿੱਚੋਂ ਪਿਆਜ਼ ਦਾ ਰਸ ਪਾ ਕੇ ਉਹ ਤੁਸੀਂ ਲਗਾ ਲਿਆ ਕਰੋ। ਇਹ ਵੀ ਵਾਲ ਝੜਨੇ ਵਾਸਤੇ ਵਧੀਆ ਚੀਜ਼ ਹੈਗੀ ਹੈ। ਜਾਂ ਫਿਰ ਨਹੀਂ ਆਪਣੇ ਮੇਥੀ ਨੂੰ ਪਾਣੀ ਦੇ ਵਿੱਚੋਂ ਭਿਓ ਕੇ ਰੱਖ ਦਿਓ ਤੁਸੀਂ ਆਪਣੇ ਰਾਤ ਨੂੰ ਦੋ ਚਮਚੇ, ਅਤੇ ਸਵੇਰ ਨੂੰ ਉਹਦਾ ਮਿਕਸੀ ਮਾ ਰਗੜ ਕੇ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਲਗਾ ਸਕਦੇ ਹੈਗੇ। ਜੇ ਥੋੜ੍ਹਾ ਜਿਹਾ ਵਿੱਚੋਂ ਸ਼ਹਿਦ ਪਾ ਲਵੇਂ ਥੋੜ੍ਹਾ ਜਿਹਾ ਪੇਸਟ ਦੇ ਵਿੱਚੋਂ ਤਾਂ ਹੋਰ ਵੀ ਵਧੀਆ ਚੀਜ਼ ਬਣ ਜੂਗੀ ਜੀ। ਇਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਨਹੀਂ ਤਾਂ 300 ਗ੍ਰਾਮ ਤਾਰੇ ਮੀਰੇ ਦੇ ਤੇਲ ਦੇ ਵਿੱਚੋਂ 30 ਗ੍ਰਾਮ ਤੁਸੀਂ ਔਲੇ ਪਾ ਕੇ ਉਹਨਾਂ ਨੂੰ ਮਿੱਠੀ ਅੱਗ 'ਤੇ ਆਪਣੇ ਪਕਾਈ ਚੱਲੋ ਉਹਨਾਂ ਨੂੰ। ਜਦ ਰੰਗ ਜਿਹਾ ਸਾਰਾ ਤਾਰੇ ਮੀਰੇ ਦੇ ਤੇਲ ਦੇ ਵਿੱਚੋਂ ਆ ਗਿਆ ਔਲਿਆਂ ਦਾ ਰੰਗ, ਤਾਂ ਫਿਰ ਉਹ ਸਾਰਾ ਤੇਲ ਬਣ ਜੂਗਾ। ਉਹ ਤੁਸੀਂ ਲਗਾਓ ਐਨ ਚੰਗੀ ਤਰ੍ਹਾਂ ਮਸਾਜ ਜਿਹਾ ਕਰਕੇ, ਉਹਦੇ ਨਾਲ ਵੀ ਆਪਣੇ ਠੀਕ ਹੋ ਜਾਂਦੇ ਜੀ ਵਾਲ ਝੜਨੇ ਜਿਹੜੇ ਹੁੰਦੇ। ਫਿਰ ਕਲੌਂਜੀ ਤੁਸੀਂ ਆਪਣੇ ਇਹਦੇ ਵਿੱਚੋਂ ਕਲੌਂਜੀ ਲੈ ਸਕਦੇ ਹੈਗੇ। ਔਲੇ ਦਾ ਜੂਸ ਇਹ ਤੁਸੀਂ ਲੈ ਸਕਦੇ ਖਾਣੇ ਵਾਸਤੇ ਜੀ, ਅੰਦਰ ਜੀ ਫਿਰ ਤਾਕਤ ਆ ਜਾਂਦੀ। ਮੂਲੀ ਦਾ ਰਸ ਤੁਸੀਂ ਆਪਣੇ ਮੂਲੀ ਤਾਂ ਖਾਓ ਜ਼ਿਆਦਾ ਅਤੇ ਮੂਲੀ ਦਾ ਰਸ ਪੀਓ, ਇਹ ਵੀ ਤੁਹਾਡੇ ਵਾਲਾਂ ਵਾਸਤੇ ਵਧੀਆ ਚੀਜ਼ ਹੈਗੀ। ਅੱਗੇ ਥਾਇਰਾਇਡ ਵਾਸਤੇ ਪੁੱਛਦੇ ਸੀਗੇ, ਉਹਦੇ ਵਾਸਤੇ ਤਾਂ ਸੁੱਕਾ ਧਨੀਆ ਵਧੀਆ ਰਹਿੰਦਾ ਜੀ। ਸੁੱਕੇ ਧਨੀਏ ਨੂੰ ਤੁਸੀਂ 1 ਗਲਾਸ ਪਾਣੀ ਨਾਲ ਭਿਓ ਕੇ ਐਂ ਚੰਗੀ ਤਰ੍ਹਾਂ ਫਿਰ ਸਵੇਰ ਨੂੰ ਉਬਾਲ ਲਓ ਤੁਸੀਂ, ਉਹ ਪਾਣੀ ਤੁਸੀਂ ਉਹਨੇ ਪੀਓ। ਜਾਂ ਫਿਰ ਤੁਸੀਂ 2-3 ਬਦਾਮ ਲੈਣੇ ਹੈਗੇ, 2-3 ਮਣੱਕੇ ਲੈਣੇ ਹੈਗੇ, ਅਤੇ ਇਹਦੇ ਵਿੱਚੋਂ 2-3 ਕਾਲੀਆਂ ਮਿਰਚਾਂ ਇਹ ਲੈ ਕੇ ਤੁਸੀਂ ਮੂੰਹਾਂ ਪਾ ਕੇ ਹੌਲੀ ਆਪਣੇ ਚੱਬ ਕੇ ਇਹਦਾ ਰਸਾ ਜਾਂਦਾ ਨਿਗਾਰੀ ਚੱਲਣਾ ਹੈਗਾ। ਇਹ ਤੁਸੀਂ ਦਿਨ ਮਾ 2 ਵਾਰੀ ਕਰ ਲਿਆ ਕਰੋ, ਸਵੇਰ ਸਾਂਝ। ਇਹ ਵੀ ਥਾਇਰਾਇਡ ਵਾਸਤੇ ਵਧੀਆ ਚੀਜ਼ ਹੈਗੀ। ਬਾਕੀ ਤੁਸੀਂ ਪਿਆਜ਼ ਦੇ ਪਾਣੀ ਦੀ ਮਾਲਿਸ਼ ਵੀ ਕਰ ਸਕਦੇ ਹੈਗੇ। ਇੱਥੇ ਜਿੱਥੇ ਸਾਰੀ ਗਲ ਦੀ ਘੰਡੀ ਜੀ ਹੁੰਦੀ ਹੈ, ਇਹੀ ਥਾਇਰਾਇਡ ਹੁੰਦਾ ਜੀ ਉੱਪਰ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹਦੇ ਵਿੱਚੋਂ ਤੁਸੀਂ ਪਿਆਜ਼ ਜ਼ਿਆਦਾ ਖਾਣਾ ਹੈਗਾ, ਚੁਕੰਦਰ ਜ਼ਿਆਦਾ ਖਾਣਾ ਹੈਗਾ, ਅਤੇ ਸ਼ਲਗਮ, ਫੁੱਲ ਮਖਾਣੇ ਇਹ ਵਧੀਆ ਚੀਜ਼ ਕਰਦੇ ਹੈਗੇ ਇਹਦੇ ਵਿੱਚੋਂ। ਇੱਕ ਚਨਾਰ ਗੁੱਗਲ ਦੀਆਂ ਗੋਲੀਆਂ ਜਿਹੜੀਆਂ ਹੁੰਦੀਆਂ, ਇੱਕ ਚਨਾਰ ਗੁੱਗਲ ਦੀਆਂ ਗੋਲੀਆਂ, ਉਹ ਤੁਸੀਂ ਆਪਣੇ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਇਹ ਲੈ ਸਕਦੇ ਹੈਗੇ। ਫਿਰ 10 ਮੂਲਾ ਰਿਸਟ ਇਹ ਤੁਸੀਂ 20 ਮਿਲੀਮੀਟਰ ਜਾਂ ਸਮਝ 3-4 ਚਮਚੇ ਇਹ ਤੁਸੀਂ ਯੂਜ਼ ਕਰ ਸਕਦੇ ਹੈਗੇ। ਫਿਰ ਨਹੀਂ ਤਾਂ ਇੱਕ ਮਲੱਠੀ ਦਾ ਟੁਕੜਾ ਮੂੰਹਾਂ ਪਾ ਕੇ ਹੌਲੀ ਉਹੀ ਚੂਸੀ ਚੱਲੋ ਰੋਜ਼, ਇਹ ਵੀ ਆਪਣੇ ਫਰਕ ਪਾ ਦਿੰਦਾ ਜੀ ਆਪਣੇ ਦੰਦਾਂ ਨੂੰ, ਥਾਇਰਾਇਡ ਨੂੰ। ਅਤੇ ਇਹਦੇ ਵਿੱਚੋਂ ਤੁਸੀਂ ਬੰਦ ਗੋਭੀ, ਬਰੋਕਲੀ, ਪੱਤਾ ਗੋਭੀ ਇਹ ਚੀਜ਼ਾਂ ਨਹੀਂ ਖਾਣੀਆਂ ਜਿਹਨਾਂ ਨਾਲ ਆਪਣੇ ਥਾਇਰਾਇਡ ਹੋਇਆ ਵਾ ਹੈਗਾ। ਇਹਦੇ ਵਿੱਚੋਂ ਤੁਸੀਂ ਗਾਜਰਾਂ, ਖੀਰਾ, ਚੁਕੰਦਰ, ਫੁੱਲ ਮਖਾਣੇ, ਸ਼ਲਗਮ, ਪਿਆਜ਼ ਇਹੋ ਜਿਹੀਆਂ ਚੀਜ਼ਾਂ ਇਹ ਜ਼ਿਆਦਾ ਯੂਜ਼ ਕਰੋ ਇਹਦੇ ਵਿੱਚ। ਜਿਹੜੇ ਕਹਿੰਦੇ ਪੇਟ ਵਾਂ ਗੈਸ ਬਣਦੀ ਹੈਗੀ, ਉਹ ਤੁਸੀਂ 50 ਗ੍ਰਾਮ ਨਸ਼ਾਦਰ ਠੀਕਰੀ ਲੈ ਕੇ ਉਹਨੂੰ ਤਵੇ ਦੇ ਉੱਤੇ ਭੁੰਨ ਲੈਣਾ ਹੈਗਾ। ਫਿਰ ਉਹਨੂੰ ਪੀਸ ਕੇ 1 ਚੁਟਕੀ ਤੁਸੀਂ ਸਵੇਰ ਨੂੰ, 1 ਚੁਟਕੀ ਸ਼ਾਮ ਨੂੰ ਇਹ ਲੈ ਲਿਆ ਕਰੋ। ਇਹ ਵੀ ਗੈਸ ਵਾਸਤੇ ਬਹੁਤ ਵਧੀਆ ਚੀਜ਼ ਹੈਗੀ ਜੀ, ਨਸ਼ਾਦਰ ਠੀਕਰੀ। ਅੱਛਾ, ਫਿਰ ਤੁਸੀਂ ਉਹਨੇ ਮੂਲੀ ਦੇ ਪੱਤਿਆਂ ਵਾਲੀ ਮੂਲੀ ਜਿਹੜੀ ਹੁੰਦੀ, ਪੱਤੇ ਮੂਲੀਆਂ ਦੇ ਉੱਤੇ ਥੋੜ੍ਹਾ ਨੂਣ ਅਤੇ ਸ਼ਹਿਦ ਲਗਾ ਕੇ ਇਹ ਤੁਸੀਂ ਉਹਨੇ ਖਾ ਲਿਆ ਕਰੋ। ਇਹਦੇ ਨਾਲ ਸਾਰੀ ਗੈਸ ਹਟ ਜੂਗੀ। ਜੇ ਨਹੀਂ ਤਾਂ ਫਿਰ ਅੱਧਾ ਚਮਚਾ ਤੁਸੀਂ ਰਾਈ ਦਾ, ਅੱਧਾ ਚਮਚਾ ਸ਼ੱਕਰ ਇਹ ਮਿਲਾ ਕੇ ਤੁਸੀਂ ਰੋਟੀ ਖਾਣੇ ਦੇ ਬਾਅਦ ਖਾ ਲਈ। ਰਾਈ ਅਤੇ ਸ਼ੱਕਰ ਬਰਾਬਰ ਲੈ ਕੇ 1 ਚਮਚਾ ਤੁਸੀਂ ਪਾ ਕੇ ਮੂੰਹਾਂ ਚੂਸ ਲਿਆ, ਇਹ ਵਧੀਆ ਚੀਜ਼ ਹੈਗੀ। ਨਹੀਂ ਤਾਂ ਆਪਣੇ ਸੁੱਕਾ ਪੁਦੀਨਾ, ਸੁੰਡ, ਕਾਲਾ ਨੂਣ ਇਹੋ ਜਿਹਾ ਮਿਕਸ ਜਿਹਾ ਕਰਕੇ ਇਹ ਖਾ ਲਓ। ਇਹ ਕੋਸੇ ਪਾਣੀ ਨਾਲ ਲੈ ਲਿਆ 1 ਚਮਚਾ। ਜਾਂ ਫਿਰ ਇਹਦੇ ਵਿੱਚੋਂ ਤੁਸੀਂ 10 ਗ੍ਰਾਮ ਸਰਨਾ ਲੈਣੀ ਹੈਗੀ, 10 ਗ੍ਰਾਮ ਪੀਲੀਆਂ ਹਰੜਾਂ ਦਾ ਚੂਰਨ ਲੈਣਾ ਹੈਗਾ, ਪੀਲੀਆਂ ਹਰੜਾਂ ਦਾ ਚੂਰਨ, ਅਤੇ 10 ਗ੍ਰਾਮ ਹੈ ਕਾਲਾ ਨੂਣ। ਇਹ ਤਿੰਨੇ ਚੀਜ਼ਾਂ ਮਿਕਸ ਬਰਾਬਰ ਲੈ ਲਓ। ਜ਼ਿਆਦਾ ਬਣਾਉਣੀਆਂ 50 ਗ੍ਰਾਮ ਲੈ ਲਓ ਭਾਵੇਂ। 1 ਚਮਚਾ ਤੁਸੀਂ ਰਾਤ ਨੂੰ ਕੋਸੇ ਪਾਣੀ ਨਾਲ ਆਪਣੇ ਲੈ ਲੈਣਾ ਹੈਗਾ। ਫਿਰ ਨਹੀਂ ਤਾਂ ਦਾਲਚੀਨੀ ਦਾ ਤੇਲ ਜੇ ਤੁਹਾਨੂੰ ਮਿਲਦਾ, ਉਹ ਖੰਡ ਜਾਂ ਪਤਾਸੇ ਦੇ ਵਿੱਚੋਂ ਪਾ ਕੇ 5 ਬੂੰਦਾਂ ਲੈਣੀਆਂ ਇਹਦੀਆਂ, 5 ਬੂੰਦਾਂ ਜਾਂ ਤਾਂ ਖੰਡ ਦੇ ਚਮਚੇ ਪਾ ਕੇ ਲੈ ਲਓ ਜਾਂ ਪਤਾਸੇ 'ਚ ਪਾ ਕੇ ਲੈ ਲਓ, ਉਹ ਤੁਸੀਂ ਉਹਨੇ ਲੈ ਸਕਦੇ ਹੈਗੇ ਇਹਦੇ ਵਿੱਚ। ਫਿਰ ਨਹੀਂ ਤਾਂ ਅਰੰਡੀ ਦਾ ਤੇਲ ਜਿਹੜਾ ਹੁੰਦਾ 2 ਚਮਚੇ ਰਾਤ ਨੂੰ ਕੋਸੇ ਦੁੱਧ ਮਾ ਪਾ ਕੇ ਲੈ ਲਿਆ ਕਰੋ। ਉਹ ਆਪਣੇ ਥੋੜ੍ਹਾ ਢਿੱਡ ਵੀ ਕਲੀਨ ਕਰ ਦੂਗਾ, ਕਬਜ਼ ਦੂਰ ਹੋ ਜੂਗੀ। ਜੇ ਕਬਜ਼ ਕਰਕੇ ਸਾਰੀ ਜ਼ਿਆਦਾ ਗੈਸ ਬਣਦੀ ਹੈਗੀ, ਇਹ ਤੁਸੀਂ ਲੈ ਸਕਦੇ ਹੈਗੇ। ਫਿਰ ਐਲੋਵੀਰੇ ਦਾ ਜੂਸ ਪੀ ਸਕਦੇ ਹੈਗੇ ਤੁਸੀਂ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚੋਂ 25 ਗ੍ਰਾਮ ਤੁਸੀਂ ਸੌਂਫ ਲੈਣੀ ਹੈਗੀ, 25 ਗ੍ਰਾਮ ਅਜਵਾਇਣ, 25 ਗ੍ਰਾਮ ਸਫੇਦ ਜੀਰਾ, ਅਤੇ 25 ਗ੍ਰਾਮ ਵਿੱਚੋਂ ਜਾਂ ਮਿੱਠਾ ਸੋਡਾ ਹੁੰਦਾ ਖਾਣੇ ਵਾਲਾ, ਉਹ ਤੁਸੀਂ ਲੈ ਸਕਦੇ ਹੈਗੇ। 5 ਗ੍ਰਾਮ ਛੋਟੀ ਇਲਾਇਚੀਆਂ, ਅਤੇ 5 ਗ੍ਰਾਮ ਕਾਲੀ ਮਿਰਚਾਂ, ਅਤੇ 5 ਗ੍ਰਾਮ ਕਾਲਾ ਨੂਣ। ਇਹ ਸਾਰੀਆਂ ਚੀਜ਼ਾਂ ਮਿਕਸ ਕਰਕੇ ਆਪਣੇ 1 ਚਮਚਾ ਤੁਸੀਂ ਆਪਣੇ ਲੈ ਲਿਆ ਕਰੋ। ਗੈਸ ਵਾਸਤੇ ਵਧੀਆ ਚੀਜ਼ ਹੈਗੀ। ਅਤੇ ਮੇਥੀ ਦੀ ਸਬਜ਼ੀ ਤੁਸੀਂ ਬਾਹਲੀ ਖਾ ਸਕਦੇ ਹੈਗੇ, ਮੇਥੀ ਦੀ ਸਬਜ਼ੀ ਖਾ ਲਿਓ। ਫਿਰ ਰਾਤ ਨੂੰ ਨਹੀਂ ਤਾਂ ਤਿਰਫਲੇ ਪਾਊਡਰ ਲੈ ਕੇ 1 ਚਮਚਾ ਪਾਣੀ ਮਾ ਭਿਓ ਤੇ ਆਹ ਗਲਾਸ 'ਚ ਸਵੇਰ ਨੂੰ ਉੱਠ ਕੇ ਪਾਣੀ ਆਪਣਾ ਪੀ ਲਿਆ ਕਰੋ। ਇਹਦੇ ਨਾਲ ਵੀ ਥੋੜ੍ਹੀ ਆਪਣੇ ਗੈਸ ਠੀਕ ਹੋ ਜੂ ਜੀ। ਜਿਹੜੇ ਦੰਦਾਂ ਦੇ ਦਰਦ ਵਾਸਤੇ ਕਹਿੰਦੇ ਸੀਗੇ, ਦੰਦ ਮਾ ਦਰਦ ਹੁੰਦਾ ਹੈਗਾ, ਉਹ ਆਪਣੇ ਸ਼ਹਿਦ, ਹਲਦੀ ਅਤੇ ਲਸਣ, ਅਦਰਕ ਇਹ ਕੁੱਟ ਕੇ ਥੋੜ੍ਹਾ ਜਿਹਾ ਆਪਣੇ ਇਹਦਾ ਲੇਪ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਦੰਦਾਂ ਦੇ ਉੱਤੇ ਮਲਣਾ ਹੈਗਾ ਜੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਲੈ ਸਕਦੇ ਹੈਗੇ ਕਾਲੀ ਮਿਰਚਾਂ, ਲੌਂਗ,
ਤੇ ਆਪਣੇ ਨਸ਼ਾਦਰ ਠਿਕਰੀ ਕਾਲੀ ਮਿਰਚਾਂ ਤੇ ਲਾਓ ਤੁਸੀਂ ਆਪਣੇ 50 ਗ੍ਰਾਮ ਲੈ ਲਓ ਨਸ਼ਾਦਰ ਠਿਕਰੀ ਵਿੱਚ 20 ਕੁ ਗ੍ਰਾਮ ਪਾ ਲਓ ਤੁਸੀਂ ਇਹਦਾ ਮੰਜਨ ਜਾਂ ਬਣ ਜਾਏਗਾ ਪਾਊਡਰ ਜਾਂ ਬੁਰਸ਼ ਨਾਲ ਜਿਸ ਤਰ੍ਹਾਂ ਰੋਜ਼ ਮੰਜਨ ਤੁਸੀਂ ਕਰ ਲਿਆ ਕਰੋ। ਮੈਨੂੰ ਤਾਂ ਉਹਨੇ 25-30 ਸਾਲ ਹੋ ਗਏ ਜੀ ਇਹੀ ਮੰਜਨ ਕਰਦਾ ਮੈਂ ਉਹਨੇ ਐਨ ਕੋਈ ਪ੍ਰੋਬਲਮ ਨਹੀਂ ਹੈਗੀ ਦੰਦ ਵੀ ਆਪਣੇ ਠੀਕ ਹੈਗੀ। ਗਾਜਰਾਂ ਦਾ ਜੂਸ ਬਹੁਤ ਵਧੀਆ ਚੀਜ਼ ਹੈ ਗਾਜਰਾਂ ਦਾ ਜੂਸ ਪੀਣਾ ਹੈਗਾ ਤੁਸੀਂ ਰੋਜ਼ ਐਵਰੀ ਡੇ। ਇਹ ਆਪਣੇ ਜਿਹੜੇ ਮਸੂੜੇ ਹੈਗੇ ਇਹਨਾਂ ਨੂੰ ਐਨ ਠੀਕ ਰੱਖਦਾ ਆਪਣੇ ਮੂੰਹ ਦੀ ਕੋਈ ਬਿਮਾਰੀ ਨਹੀਂ ਆਉਂਦੀ ਤੁਹਾਨੂੰ ਜਿਹੜਾ ਕੋਈ ਗਾਜਰਾਂ ਦਾ ਜੂਸ ਪੀਂਦਾ ਮੂੰਹ ਦੀ ਕੋਈ ਬਿਮਾਰੀ ਨਹੀਂ ਆਣੇਗੀ ਇਹ ਪੱਕੀ ਗੱਲ ਹੈ ਜੀ। ਜਾਂ ਫਿਰ ਤੁਸੀਂ ਤਾਂ ਆਪਣੇ ਮੂੰਹ ਪਾ ਕੇ ਦੋ ਕੁ ਲਾਓ ਜੀ ਮੂੰਹ ਪਾ ਕੇ ਐਵੇਂ ਚੱਬ ਲਓ ਉਹਨੂੰ ਉਹਦੇ ਨਾਲ ਵੀ ਆਪਣੇ ਦੰਦਾਂ ਦਾ ਜਿਹੜਾ ਹਟ ਜੂਗਾ ਥਰ। ਜਾਂ ਫਿਰ ਤੁਸੀਂ ਆਪਣੇ 1 ਚਮਚਾ ਅਦਰਕ ਦਾ ਰਸ ਲੈ ਲਓ 1 ਚੁਟਕੀ ਵਿੱਚ ਹਿੰਗ ਪਾ ਕੇ ਪਿੱਸੀ ਵੀ ਹਿੰਗ ਪਾ ਕੇ ਉਹ ਆਪਣੇ ਜਾੜ ਦੇ ਆਲੇ ਦੁਆਲੇ ਜਿੱਥੇ ਥਰੀ ਜਿਹੜੀ ਜੜ ਦੁਖਦੀ ਹੈਗੀ ਇਹ ਸਾਰੇ ਕਰ ਲਓ ਤੁਸੀਂ ਨਹੀਂ ਜੇ ਤੁਸੀਂ ਜੜ ਤੇ ਕਰਨਾ ਤਾਂ ਇਹ ਅਦਰਕ ਦੇ ਰਸ ਦੇ ਵਿੱਚ ਹਿੰਗ ਪਾ ਕੇ ਇਹ ਤੁਸੀਂ ਆਪਣੇ ਜੜ ਦੇ ਆਲੇ ਦੁਆਲੇ ਲਗਾ ਲਓ। ਜਾਂ ਫਿਰ ਫਟਕੜੀ ਦੇ ਤੁਸੀਂ ਆਪਣੇ ਪਾਣੀ ਵਿੱਚ ਪਾ ਕੇ ਉਹਦੀਆਂ ਕੋਲੀਆਂ ਤੁਸੀਂ ਕਰ ਸਕਦੇ ਹੈਗੇ। ਫਿਰ ਜਿਹੜੇ ਆਪਣੇ ਗੈਂਦੇ ਦੇ ਫੁੱਲ ਹੁੰਦੇ ਜੀ ਗੈਂਦੇ ਦੇ ਫੁੱਲ ਉਹਨਾਂ ਦੇ ਜਿਹੜੇ ਪੱਤੇ ਹੁੰਦੇ ਉਹਨਾਂ ਨੂੰ ਉਬਾਲ ਕੇ ਉਹਦੀਆਂ ਤੁਸੀਂ ਵਿੱਚੋਂ ਥੋੜ੍ਹਾ ਜਿਹਾ ਅਦਰਕ ਪਾ ਲਓ ਤੇ ਗੈਂਦੇ ਦੀ ਪੱਤੀਆਂ ਪਾ ਕੇ ਉਬਾਲ ਕੇ ਉਹਦੀਆਂ ਕੋਲੀਆਂ ਕਰੋ। ਜੇ ਨਹੀਂ ਕੋਲੀਆਂ ਕਰਨੀਆਂ ਤਾਂ ਤੁਸੀਂ ਉਹ ਗੈਂਦੇ ਦੇ ਪੱਤੇ ਹੀ ਤੇ ਅਦਰਕ ਦੀ ਥੋੜ੍ਹੀ ਜਿਹੀ ਗੱਠੀ ਉਹ ਮੂੰਹਾਂ ਪਾ ਕੇ ਤੁਸੀਂ ਆਪਣੇ ਹੌਲੀ ਹੌਲੀ ਆਪਣੇ ਚੱਬੀ ਉੱਥੇ ਨੱਪ ਲੈਣੀ ਹੈਗੀ ਜਿਹੜੀ ਜੜ ਤੇ ਥਰ ਦਰਦ ਹੁੰਦਾ ਹੈ ਉੱਪਰਲੇ ਦੰਦ ਨੱਪੀ ਰੱਖੋ ਜੇ ਪਾਣੀ ਪੁਣੀ ਸਾਰਾ ਬਾਹਰ ਕੱਢ ਦਿਓ ਉਹਦਾ। ਜਿਹੜੇ ਕਹਿੰਦੇ ਸੀਗੇ ਪੈਰ ਦਾ ਮੁਸਕੇ ਪਤਾ ਨਹੀਂ ਹੱਡੀ ਹੁੱਡੀ ਟੁੱਟ ਗਈ ਉਹਨਾਂ ਦੀ ਆ ਫਰੈਕਚਰ ਆ ਗਿਆ ਕੋਈ ਤੇੜ ਤੂੜ ਆ ਗਈ ਹੱਡੀ ਉਹ ਤੁਸੀਂ ਆਪਣੇ ਅਸ਼ੋਕ ਦੀ ਛਿੱਲ ਦਾ ਚੂਰਨ ਅਸ਼ੋਕਾ ਪਾਊਡਰ ਜਿਹਨੂੰ ਕਹਿੰਦੇ ਇੱਥੇ ਬਣਿਆ ਬਣਾਇਆ ਮਿਲ ਜਾਂਦਾ ਤੁਹਾਨੂੰ ਅਸ਼ੋਕਾ ਪਾਊਡਰ ਉਹਦਾ 1 ਚਮਚਾ ਘੀ ਦਾ ਤੇ 1 ਚਮਚਾ ਸ਼ੱਕਰ ਦਾ ਇਹ ਮਿਲਾ ਕੇ ਖਾਣਾ ਹੈਗਾ ਜੀ ਇਹਦੇ ਵਿੱਚੋਂ ਤੇ ਉੱਪਰ ਤੁਸੀਂ ਆਇਓਡੈਕਸ ਦੀ ਮਲਮ ਦੀ ਤੁਸੀਂ ਆਪਣੇ ਮਾਲਿਸ਼ ਕਰ ਲਿਆ ਕਰੋ ਇਹਦੇ ਉੱਤੇ ਇਹ ਵਧੀਆ ਚੀਜ਼ ਹੋਊਗੀ ਥਾਰੇ ਵਾਸਤੇ। ਜਾਂ ਫਿਰ ਆਪਣੇ ਜਿਹੜੇ ਕਿੱਕਰ ਦੇ ਬੀਜ ਹੁੰਦੇ ਜਾਂ ਤੁੱਕੇ ਜਿਹਨਾਂ ਨੂੰ ਆਪਾਂ ਤੁੱਕੇ ਕਹਿੰਦੇ ਤੁੱਕੇ ਉਹ ਆਪਣੇ ਕਿੱਕਰ ਦੇ ਤੁੱਕੇ ਉਹਨਾਂ ਨੂੰ ਪੀ ਕੇ ਉਹਦੇ ਵਿੱਚੋਂ ਸ਼ਹਿਦ ਮਿਲਾ ਕੇ ਲੇਪ ਜਿਹਾ ਬਣਾ ਕੇ ਉਹ ਉੱਥੇ ਜਿਹਦੇ ਥਾਰੇ ਦਰਦ ਹੁੰਦਾ ਉਹ ਤੁਸੀਂ ਆਪਣੇ ਲਗਾਓ ਉਹਦੇ ਉੱਤੇ ਲਗਾਉਣੇ ਹੈਗੇ। ਨਹੀਂ ਤਾਂ ਫਿਰ ਹਲਦੀ ਦੇ ਤੇਲ ਦੀਆਂ 5 ਬੂੰਦਾਂ ਤੇ ਜਿਸ ਤਰ੍ਹਾਂ ਪਹਿਲਾਂ ਦੱਸਿਆ ਤਾਂ ਚੀਨੀ ਦੇ ਚਮਚੇ 'ਚ ਭਰ ਕੇ 5 ਬੂੰਦਾਂ ਹਲਦੀ ਦਾ ਤੇਲ ਪਾ ਕੇ ਉਹ ਖਾ ਲਓ। ਨਹੀਂ ਤਾਂ ਜਿਹੜੇ ਮਿੱਠੇ ਪਤਾਸੇ ਹੁੰਦੇ ਆ ਉਹਦੇ ਵਿੱਚੋਂ ਪਾ ਕੇ ਆਪਣੇ ਉਹ ਤੁਸੀਂ ਖਾ ਲਓ। ਅੱਛਾ ਇਹਦੇ ਜੇ ਨਾ ਹੀ ਤੁਹਾਨੂੰ ਅਸ਼ੋਕਾ ਦਾ ਪਾਊਡਰ ਮਿਲਦਾ ਹੈਗਾ ਤਾਂ ਤੁਸੀਂ ਅਰਜਨ ਦਾ ਪਾਊਡਰ ਲੈ ਸਕਦੇ ਹੈਗੇ। ਤਰੀਕਾ ਸੇਵੇਂ ਹੈਗੇ ਅਰਜਨਾ ਪਾਊਡਰ ਚਮਚਾ ਇਹ ਪਾਊਡਰ ਦਾ 1 ਚਮਚਾ ਦੇਸੀ ਘੀ ਦਾ ਤੇ 1 ਚਮਚਾ ਸ਼ੱਕਰ ਦਾ ਇਹ ਮਿਲਾ ਕੇ ਤੁਸੀਂ ਉਹਨੇ ਖਾਣਾ ਹੈਗਾ। ਇਹ ਵੀ ਹੱਡੀ ਜਿਹੜੀ ਟੀਵੀ ਹੁੰਦੀ ਉਹਦੇ ਜੋੜਨੇ ਨੂੰ ਆਪਣੇ ਆਰਾਮ ਕਰਦਾ ਹੈਗਾ। ਜਿਹੜੇ ਕਹਿੰਦੇ ਹੱਥਾਂ ਪੈਰਾਂ ਦੇ ਵਿੱਚੋਂ ਸੇਕ ਨਿਕਲਦਾ ਹੈਗਾ ਉਹ ਤੁਸੀਂ ਔਲੇ ਦਾ ਮੁਰੱਬਾ ਤੁਸੀਂ ਖਾ ਸਕਦੇ ਹੈਗੇ। ਫਿਰ ਗੁਲਕੰਦ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ ਗੁਲਕੰਦ ਜਿਹੜਾ ਹੁੰਦਾ ਉਹ ਤੁਸੀਂ ਆਪਣੇ ਖਾ ਲਿਆ ਕਰੋ 2 ਚਮਚੇ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ 5-7 ਖੰਜੂਰਾਂ ਪਾਣੀ ਵਿੱਚ ਭਿਓ ਕੇ ਉਹ ਤੁਸੀਂ ਆਪਣੇ ਖਾ ਲਿਆ ਕਰੋ ਰੋਜ਼ ਇਹ ਵਧੀਆ ਚੀਜ਼ ਹੈਗੀ ਹੈ ਸੇਕ। ਫਿਰ ਨਹੀਂ ਤਾਂ ਸ਼ਤਾਵਰ 1 ਚਮਚਾ ਮਿਸ਼ਰੀ 1 ਚਮਚਾ ਇਹ ਤੁਸੀਂ ਆਪਣੇ ਖਾ ਲਿਆ ਕਰੋ ਰੋਜ਼ ਸਵੇਰੇ ਸ਼ਾਮ। ਫਿਰ ਇਹਦੇ ਵਿੱਚ ਆਲੂ ਬੁਖਾਰਾ ਉਹ ਰੱਜ ਕੇ ਖਾਓ ਤੁਸੀਂ ਥੋੜ੍ਹੀ ਇਮਲੀ ਦੀ ਤਾਂ ਚਟਨੀ ਬਣੀ ਹੁੰਦੀ ਹੈ ਆਪਣੇ ਘਰ ਉਹਦੇ ਵਿੱਚੋਂ ਤੁਸੀਂ ਆਪਣੇ ਪਾਣੀ ਵਿੱਚ ਘੋਲ ਕੇ 2 ਚਮਚੇ ਰੋਜ਼ ਪੀ ਲਏ ਉਹ ਵੀ ਵਧੀਆ ਚੀਜ਼ ਹੁੰਦੀ ਹੈ ਜੀ। ਤੇ ਫਿਰ ਫਿੱਗ ਜਿਹੜੇ ਹੁੰਦੇ ਫਿੱਗ ਬਹੁਤ ਵਧੀਆ ਚੀਜ਼ ਹੈਗੀ 2-3 ਫਿੱਗ ਤੁਸੀਂ ਰਾਤ ਨੂੰ ਭਿਓ ਕੇ ਰੱਖ ਦਿਓ ਪਾਣੀ ਵਿੱਚ ਸਵੇਰ ਨੂੰ ਉੱਠ ਕੇ ਖਾ ਲਓ ਤੇ ਭਾਵੇਂ ਸ਼ੱਕਰ ਵਿੱਚੋਂ 2 ਚਮਚੇ ਸ਼ੱਕਰ ਦੇ ਪਾਤੇ ਵਿੱਚ ਜੇ 2-3 ਫਿੱਗ ਪਾਉਂਦੇ ਉਹ ਪਾਣੀ ਵੀ ਪੀ ਲਿਆ ਗਲੇ ਤੁਸੀਂ ਫਿੱਗ ਆਪਣੇ ਖਾ ਲੈਣੇ ਹੈਗੇ। ਇਸ ਤਰ੍ਹਾਂ ਤੁਸੀਂ ਸਵੇਰ ਨੂੰ ਭਿਓ ਕੇ ਸ਼ਾਮ ਨੂੰ ਖਾ ਲਓ 7-8 ਦਿਨ ਤਾਂ ਲਗਾਤਾਰ ਕਰੋ 2 ਵੀਕਾਂ ਇਹਦੇ ਨਾਲ ਥਾਰੇ ਆਉਂਦੇ ਜਿਹੜਾ ਸੇਕ ਨਿਕਲਦਾ ਪਿੰਡੇ 'ਚ ਬੰਦ ਹੋ ਜੂ। ਚਮੇਲੀ ਦਾ ਤੇਲ ਹੁੰਦਾ ਜੈਸਮੀਨ ਆਇਲ ਕਹਿੰਦੇ ਹੈਗੇ ਜਿਹਨੂੰ ਉਹਦੀ ਤੁਸੀਂ ਉਹਨੇ ਮਾਲਿਸ਼ ਕਰ ਲਿਆ ਕਰੋ ਜਿੱਥੇ ਥਾਰੇ ਸੇਕ ਨਿਕਲਦਾ ਹੈਗਾ ਇਹ ਵੀ ਵਧੀਆ ਚੀਜ਼ ਹੈਗੀ। ਫਿਰ ਨਹੀਂ ਤਾਂ ਦੇਸੀ ਇਲਾਜ ਹੈਗਾ ਘਰ ਦਾ ਸੌਂਫ ਧਨੀਆ ਤੇ ਮਿਸ਼ਰੀ ਇਹ 3 ਚੀਜ਼ਾਂ ਬਰਾਬਰ ਲੈਣੀਆਂ 2 ਚਮਚੇ ਸਵੇਰ ਨੂੰ 2 ਚਮਚੇ ਸ਼ਾਮ ਨੂੰ ਇਹ ਤੁਸੀਂ ਉਹਨੇ ਖਾ ਸਕਦੇ ਹੈਗੇ। ਜਿਹੜੇ ਕਹਿੰਦੇ ਤੇ ਹਾਰਟ ਬਰਨ ਹੈਗਾ ਉਹ ਆਪਣੇ ਤੁਸੀਂ 1 ਪਾਣੀ ਦੇ ਗਲਾਸ ਲੈ ਕੇ ਵਿੱਚੋਂ ਅੱਧਾ ਚਮਚਾ ਮਿੱਠਾ ਸੋਡਾ ਜਿਹੜਾ ਹੁੰਦਾ ਉਹ ਘੋਲ ਕੇ ਤੁਸੀਂ ਪੀ ਲਿਆ ਕਰੋ ਇਹ ਹਾਰਟ ਬਰਨ ਨੂੰ ਜਲਦੀ ਠੀਕ ਕਰ ਦਿੰਦਾ ਜੀ। ਤੇ ਆਪਣੇ ਐਂ ਕਰੋ ਫਿਰ ਨਹੀਂ ਤਾਂ ਅਦਰਕ ਜਿਹੜਾ ਹੁੰਦਾ ਅਦਰਕ ਵੀ ਤੁਸੀਂ ਆਪਣੇ ਲੈ ਸਕਦੇ ਜੂਸ ਜਿਹਾ ਕੱਢ ਕੇ ਉਹਦਾ ਉਹ ਤੁਸੀਂ ਆਪਣੇ ਪਾਣੀ ਵਿੱਚ ਘੁਲ ਕੇ ਪੀ ਸਕਦੇ ਹੈਗੇ। ਐਲੋਵੀਰੇ ਦਾ ਜੂਸ ਪੀ ਸਕਦੇ ਹੈਗੇ ਪੱਤੇ ਗੋਭੀ ਦਾ ਜੂਸ ਪੀ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਆਪਣੇ ਬਦਾਮ ਜਿਹੜੇ ਹੁੰਦੇ ਉਹ ਤੁਸੀਂ 5-7 ਬਦਾਮ ਭਿਓ ਕੇ ਰੱਖਦੇ ਪਾਣੀ ਵਿੱਚ ਉਹ ਤੁਸੀਂ ਆਪਣੇ ਖਾ ਸਕਦੇ ਹੈਗੇ ਇਹ ਵੀ ਹਾਰਟ ਬਰਨ ਨੂੰ ਠੀਕ ਕਰਦਾ ਹੈ। ਫਿਰ ਗਾਜਰਾਂ ਦਾ ਜੂਸ ਖੀਰੇ ਦਾ ਜੂਸ ਚੁਕੰਦਰ ਪੱਤ ਗੋਭੀ ਫਿਰ ਸੌਂਫ ਦੀ ਚਾਹ ਬਣਾ ਕੇ ਤੁਸੀਂ ਪੀ ਸਕਦੇ ਹੈਗੇ ਇਹ ਵਧੀਆ ਚੀਜ਼ ਹੈਗੀ। ਨਹੀਂ ਤਾਂ ਸੌਂਫ ਮੂੰਹ ਪਾ ਕੇ 1 ਚਮਚਾ ਉਹ ਮੂੰਹ ਪਾ ਕੇ ਚੱਬ ਕੇ ਤੁਸੀਂ ਉਹ ਖਾ ਲਿਆ ਕਰੋ ਜੀ। ਸਮਾਂ ਵੀ ਸਮਾਪਤ ਹੈ ਜੀ ਹੁਣ। ਚਲੋ ਠੀਕ ਹੈ ਜੀ ਬਾਕੀ ਜਿਹੜੇ ਰਹਿ ਗਏ ਅਗਲੇ ਹਫ਼ਤੇ ਸਹੀ ਜੀ। ਥੈਂਕ ਯੂ ਜੀ ਮਿਹਰਬਾਨੀ ਜੀ। ਓਕੇ ਜੀ ਸਾਰੇ ਸਰੋਤਿਆਂ
ਸਤਿ ਸ਼੍ਰੀ ਅਕਾਲ। ਤੇ ਸੋ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ।